ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਤਿ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ 'ਤੇ ਤੁਸੀਂ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਸਟਾਕਟਨ, ਟ੍ਰੇਸੀ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 7 ਤਰੀਕ ਆ, ਦਿਨ ਜਿਹੜਾ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਵਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਕਰਾਉਣ ਦਾ ਸਮਾਂ ਜਿਹੜਾ ਉਹ ਆ ਚੁੱਕਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408 272 2500। ਇਸ ਵਾਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਨਾ ਕਰਵਾਉਣ ਦੇ ਉੱਤੇ ਇੱਕ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਕਾਫੀ ਭਾਰੀ ਜੁਰਮਾਨਾ ਜਿਹੜਾ ਆ ਜਦੋਂ ਤੁਸੀਂ ਟੈਕਸ ਰਿਟਰਨ ਭਰਨਾ ਉਦੋਂ ਪਾਇਆ ਜਾ ਸਕਦਾ। ਉਸ ਤੋਂ ਬਚਣ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਫਰੈਜ਼ਨੋ, ਅਮਰਜੀਤ ਸਿੰਘ ਯੂਬਾ ਸਿਟੀ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁਖਵਿੰਦਰ ਸਿੰਘ ਢਿੱਲੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ ਜੀ। ਸਭ ਤੋਂ ਪਹਿਲੀ ਜਿਹੜੀ ਖਬਰ ਆ ਉਸ ਦੇ ਉੱਤੇ ਜਿਹੜੀ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਬੀਤੇ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ, ਪੰਜਾਬੀ ਰੇਡੀਓ USA ਦੀ ਟੀਮ ਵੀ ਅਤੇ ਜਿਹੜਾ ਅਮਰੀਕਨ ਟਰੱਕਿੰਗ ਸ਼ੋਅ ਕਾਇਲ ਐਕਸਪੋ ਸੈਕਰਾਮੈਂਟੋ ਦੇ ਵਿੱਚ ਹੋਇਆ ਸੀ। 2 ਦਿਨ ਜਿਹੜਾ ਉੱਥੇ ਚੱਲਿਆ ਸੀ, ਕਾਫੀ ਲੋਕ ਉੱਥੇ ਪਹੁੰਚੇ ਸੀ। ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਪਹੁੰਚੀ ਹੋਈ ਸੀ। ਸ਼ਨੀਚਰਵਾਰ ਦੇ ਦਿਨ ਆਪਾਂ ਜਿਹੜੇ ਉੱਥੇ ਸੀਗੇ, ਕਾਫੀ ਜਿਹੜੇ ਆਪਣੇ ਸਰੋਤਿਆਂ ਨੂੰ ਮਿਲੇ। ਵੱਖ-ਵੱਖ ਜਿਹੜੇ ਵੈਂਡਰਸ ਆ ਉੱਥੇ ਉਹ ਮੌਜੂਦ ਸੀਗੇ। ਸੋ ਕਾਫੀ ਵਧੀਆ ਜਿਹੜਾ ਆ ਓਵਰਆਲ ਇਹ ਅਮਰੀਕਨ ਟਰੱਕਿੰਗ ਸ਼ੋਅ ਜਿਹੜਾ ਉਹ ਨਿਬੜਿਆ। ਉੱਥੇ ਜਿਹੜੇ ਨਾਪਟਾ ਵਾਲਿਆਂ ਦੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਨੇ ਮਿਲ ਜੁਲ ਕੇ ਜਿਹੜਾ ਪੰਜਾਬੀਆਂ ਦੇ ਦੁਆਰਾ ਜਿਹੜਾ ਟਰੱਕਿੰਗ ਸ਼ੋਅ ਜਿਹੜਾ ਉਹ ਕਰਵਾਇਆ। ਸੋ ਉਸ ਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਦੂਰੋਂ ਨੇੜਿਓਂ ਲੋਕਾਂ ਨੇ ਆ ਕੇ ਜਿਹੜੀ ਉਹ ਸ਼ਮੂਲੀਅਤ ਵੀ ਕੀਤੀ। ਅਤੇ ਕੱਲ੍ਹ ਜਿਹੜਾ ਐਤਵਾਰ ਦੇ ਦਿਨ ਦੇ ਵਿੱਚ ਕਾਫੀ ਲੋਕਾਂ ਨੇ ਜਿਹੜਾ ਉੱਥੇ ਪਹੁੰਚੇ ਸੀਗੇ। ਇਨਫੈਕਟ ਹਰਜੋਤ ਸਿੰਘ ਜੀ, ਆਪਾਂ ਜਦੋਂ ਉੱਥੇ ਪਹੁੰਚੇ ਸੀਗੇ, ਕਈ ਲੋਕ ਜਿਹੜੇ ਉੱਥੇ ਕੈਨੇਡਾ ਤੋਂ ਵੀ ਜਿਹੜੇ ਆਏ ਹੋਏ ਸੀ, ਖਾਸ ਕਰਕੇ ਜਿਹੜੇ ਸ਼ੋ ਐਂਡ ਸ਼ਾਈਨ ਵਾਲੇ ਜਿਹੜੇ ਟਰੱਕਸ ਆ ਉਹਨਾਂ ਦੇ ਵਿੱਚ। ਸੋ ਦੂਰੋਂ ਨੇੜਿਓਂ ਲੋਕ ਜਿਹੜੇ ਉਹ ਪਹੁੰਚੇ ਸੀਗੇ। ਬਾਕੀ ਵੱਖ-ਵੱਖ ਕੰਪਨੀਆਂ ਵਾਲੇ ਨਵੇਂ ਟਰੱਕਸ, ਯੂਜ਼ ਟਰੱਕਸ, ਪਾਰਟਸ ਵਾਲੇ, ਹੋਰ ਟਰੱਕਿੰਗ ਦੇ ਨਾਲ ਵੱਖ-ਵੱਖ ਜੁੜੀਆਂ ਹੋਈਆਂ ਜਿਹੜੀਆਂ ਇੰਡਸਟਰੀਜ਼ ਵਾਲੇ ਲੋਕ ਉੱਥੇ ਪਹੁੰਚੇ ਹੋਏ ਸੀਗੇ ਜੀ। ਬਿਲਕੁਲ। ਸੋ ਸਾਰਿਆਂ ਦਾ ਧੰਨਵਾਦ। ਸਾਡੇ ਬੂਥ 'ਤੇ ਵੀ ਆ ਕੇ ਕਾਫੀ ਮਿਲੇ ਅਤੇ ਕਾਫੀ ਜਿਹੜੀਆਂ ਕੰਪਨੀਆਂ ਸੀਆਂ ਉਹਨਾਂ ਦੇ ਨਾਲ ਵੀ ਜਿਹੜੀ ਆ ਆਪਾਂ ਇੰਟਰਵਿਊ ਵੀ ਕੀਤੀ। ਪੰਜਾਬੀ ਰੇਡੀਓ USA 'ਚ ਉਹ ਫੇਸਬੁੱਕ ਦੇ ਉੱਤੇ ਲਾਈਵ ਹਜੇ ਵੀ ਤੁਸੀਂ ਦੇਖ ਸਕਦੇ ਹੋ, ਜਿਹੜੇ ਕੋਈ ਮਿਸ ਕਰ ਗਏ, ਪਰ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਲੋਕ ਉੱਥੇ ਪਹੁੰਚੇ ਹੋਏ ਸੀ। ਸੋ ਅਗਲੀ ਖਬਰ ਵੱਲ ਆਈ ਹੈ। ਜਿਹੜੀ ਸਭ ਤੋਂ ਪਹਿਲੀ ਖਬਰ ਆ ਉਹ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ। ਐਕਚੁਅਲੀ ਆਪਾਂ ਸੈਚਰਡੇ ਨੂੰ ਇਮੀਗ੍ਰੇਸ਼ਨ ਨਾਲ ਰਿਲੇਟਡ ਜਿੰਨੀਆਂ ਵੀ ਨਿਊਜ਼ ਹੁੰਦੀਆਂ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਪਰ ਫਰਾਈਡੇ ਰਾਤ ਨੂੰ ਕਾਫੀ ਲੇਟ ਨਾਈਟ ਜਿਹੜਾ ਹੈਗਾ ਆ, ਲੇਟ ਇਨ ਦਾ ਈਵਨਿੰਗ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਸਪੈਸ਼ਲ ਆਰਡਰ ਜਿਹੜਾ ਆ, ਜਿਹੜੇ ਜਿੰਨੇ ਵੀ ਨਵੇਂ ਬੰਦੇ ਇਮੀਗਰੈਂਟ ਐਜ਼ ਏ ਪਰਮਾਨੈਂਟ ਰੈਜ਼ੀਡੈਂਟ ਜਿਹੜੇ ਵੀਜ਼ੇ 'ਤੇ ਆ ਰਹੇ ਆ ਉਹਨਾਂ ਦੇ ਬਾਬਤ ਇਸ਼ੂ ਕੀਤਾ ਸੀ। ਸੋ ਆਪਾਂ ਕਿਉਂਕਿ ਲੇਟ ਸੀ ਕਾਫੀ ਨਿਊਜ਼, ਉਹ ਮਿਸ ਕਰ ਗਏ ਸੀ ਆਪਾਂ ਸੈਚਰਡੇ, ਉਹ ਆਪਾਂ ਸ਼ੇਅਰ ਕਰਨਾ ਚਾਹੁੰਦੇ ਹਾਂ ਵੀ ਜਿਹੜੀ ਲੇਟੈਸਟ ਉਹਨਾਂ ਨੇ ਸਾਈਨ ਕੀਤਾ ਹੈਗਾ ਇੱਕ ਤਰ੍ਹਾਂ ਨਾਲ ਐਗਜ਼ੀਕਿਊਟਿਵ ਆਰਡਰ, ਉਹਦੇ ਮੁਤਾਬਕ ਜਿਹੜਾ ਵੀ ਬੰਦਾ ਪਰਮਾਨੈਂਟ, ਜਿੱਦਾਂ ਤੁਸੀਂ ਫੈਮਿਲੀ ਵਾਲਿਆਂ ਨੂੰ, ਕਿਸੇ ਨੂੰ ਹਸਬੈਂਡ, ਵਾਈਫ, ਬ੍ਰਦਰ, ਸਿਸਟਰ ਹੋਰਨਾਂ ਨੂੰ ਅਪਲਾਈ ਕਰਦੇ ਆ, ਜਦੋਂ ਉਹ USA 'ਚ ਆਉਂਦੇ ਆ ਅਤੇ ਉਹਨਾਂ ਨੂੰ 30 ਦਿਨਾਂ ਦੇ ਵਿੱਚ ਜਿਹੜੀ ਆ ਉਹ ਹੈਲਥ ਇੰਸ਼ੋਰੈਂਸ ਲੈਣੀ ਪਵੇਗੀ। ਅਤੇ ਪਲੱਸ ਉਹਨਾਂ ਨੂੰ ਪ੍ਰੂਵ ਕਰਨਾ ਪਵੇਗਾ ਵੀ ਉਹ ਹੈਲਥ ਇੰਸ਼ੋਰੈਂਸ ਲੈਣ ਦੇ ਕਾਬਲ ਹੈਗੇ ਆ ਜਾਂ ਨਹੀਂ, ਮਤਲਬ ਕਿ ਉਹਨਾਂ ਕੋਲ ਉਨੀ ਇਨਕਮ ਹੈਗੀ ਆ ਜਾਂ ਨਹੀਂ, ਜਾਂ ਉਨੇ ਉਹਨਾਂ ਦੇ ਕੋਲ ਪੈਸੇ ਹੈਗੇ ਜਾਂ ਨਹੀਂ ਹੈਗੇ। ਇਹ ਪੈਸੇ ਦਾ ਅਮਾਊਂਟ ਉਹਨੇ ਹਜੇ ਤੱਕ ਨਹੀਂ ਦੱਸਿਆ, ਪਰ ਇਸ ਨਵੇਂ ਜਿਹੜਾ ਸਾਈਨ ਕੀਤਾ ਗਿਆ ਆਰਡਰ ਉਹਦੇ ਮੁਤਾਬਕ ਜਿਹੜਾ ਆ 30 ਦਿਨਾਂ ਦੇ ਵਿੱਚ ਜਿਹੜੀ ਹੈਲਥ ਇੰਸ਼ੋਰੈਂਸ ਲੈਣੀ ਪਊਗੀ। ਆਪਾਂ ਪਬਲਿਕ ਚਾਰਜ ਦੀ ਪਹਿਲਾਂ ਹੀ ਦੱਸਿਆ ਵੀ ਜੇ ਕੋਈ ਫ੍ਰੀ ਮੈਡੀਕਲ ਲੈਂਦਾ ਆ, ਕਿਸੇ ਤਰ੍ਹਾਂ ਦੇ
ਹੋਰ ਹੈਲਥ ਜਿਹੜੇ ਬੈਨੀਫਿਟ ਲੈਂਦਾ ਹੈਗਾ, ਚਾਹੇ ਉਹ ਕੈਸ਼ ਮਨੀ ਆ ਜਾਂ ਸਨੈਪ ਪ੍ਰੋਗਰਾਮ ਜਾਂ ਕੁਛ ਵੀ ਫੂਡ ਸਟੈਂਪਾਂ, ਅਤੇ ਉਹਨਾਂ ਨੂੰ ਜਿਹੜਾ ਗ੍ਰੀਨ ਕਾਰਡ ਡਿਨਾਈ ਕੀਤਾ ਜਾ ਸਕਦਾ। ਸੋ 1 ਮਹੀਨੇ ਦੇ ਵਿੱਚ ਉਹਨਾਂ ਨੂੰ ਪ੍ਰੂਵ ਕਰਨਾ ਪਊਗਾ। ਆਪਾਂ ਨੂੰ ਪਹਿਲਾਂ ਵੀ ਕਾफ़ੀ ਜਿਹੜੀਆਂ ਕਾਲਸ ਆਈਆਂ ਪਈ ਇੰਡੀਆ ਦੇ ਵਿੱਚ ਵੀ ਜਦੋਂ ਲੋਕ ਵੀਜ਼ਾ ਲੈਣ ਜਾਂਦੇ ਆ ਪਰਮਾਨੈਂਟ, ਅਤੇ ਉਹਨਾਂ ਤੋਂ ਹੈਲਥ ਇੰਸ਼ੋਰੈਂਸ ਰਿਕੁਆਇਰ ਕਰਦੇ ਆ, ਅਤੇ ਹੈਲਥ ਇੰਸ਼ੋਰੈਂਸ ਉਹਨਾਂ ਨੂੰ ਮਿਲਦੀ ਨਹੀਂ ਕਿਉਂਕਿ ਉਹ ਇੱਥੇ ਦਾ ਤਾਂ ਉਹਨਾਂ ਕੋਲ ਹਜੇ ਕੋਈ ਹੈ ਨਹੀਂ, ਨਾ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਆ, ਨਾ ਕੋਈ ਇਮੀਗ੍ਰੇਸ਼ਨ ਸਟੇਟਸ ਆ। ਸੋ ਇਹ ਹੁਣ ਉਹਨਾਂ ਨੇ ਚੇਂਜ ਕੀਤਾ ਵੀ 1 ਮਹੀਨੇ ਦੇ ਵਿੱਚ ਲੈਣੀ ਪਊਗੀ, ਨਹੀਂ ਤਾਂ ਉਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਉਹ ਖਤਮ ਹੋ ਸਕਦਾ। ਸੋ ਇਹ ਦੱਸਦੇ ਜਾਈਏ ਇੱਕ ਤਰ੍ਹਾਂ ਦੇ ਨਾਲ ਜਿਹੜੇ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਲੋਕ ਹੈਗੇ ਆ, ਉਹ ਕਹਿੰਦੇ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਜਿਹੜੇ ਜਿਨ੍ਹਾਂ ਦੀ ਘੱਟ ਇਨਕਮ ਆ ਜਾਂ ਗਰੀਬ ਤਬਕੇ ਦੇ ਲੋਕ ਆ, ਉਹਨਾਂ ਨੂੰ ਇਸ ਐਡਮਿਨਿਸਟ੍ਰੇਸ਼ਨ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ, ਕਿਉਂਕਿ ਉਹ ਇਹੀ ਚਾਹੁੰਦੇ ਆ ਵੀ ਜਿਹੜੇ ਅਮੀਰ ਲੋਕ ਆ ਉਹੀ ਆਉਣ, ਉਹੀ ਹੈਲਥ ਇੰਸ਼ੋਰੈਂਸ ਲੈ ਸਕਦੇ ਹੈਗੇ ਆ। ਪਰ ਦੂਜੇ ਪਾਸੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਉਂਦੇ ਜਿਹੜੇ ਆ ਮੈਡੀਕਲ ਲੈ ਲੈਂਦੇ ਹੈਗੇ ਆ। ਸੋ ਉਹਨਾਂ ਨੇ ਫਿਗਰਸ ਵੀ ਦਿੱਤੇ, ਨਾਲ ਦੀ ਨਾਲ ਇੱਕ ਉਹਨਾਂ ਨੇ ਏਜੰਸੀ ਨੂੰ ਕੰਟੈਕਟ ਵੀ ਕੀਤਾ ਜਿਹੜੇ 180 ਦਿਨਾਂ ਦੇ ਵਿੱਚ ਪੂਰੀ ਰਿਪੋਰਟ ਤਿਆਰ ਕਰੇਗੀ ਵੀ ਕਿਸ ਤਰ੍ਹਾਂ ਜਿਹੜੇ ਨਵੇਂ ਲੋਕ ਇੱਥੇ ਆਉਂਦੇ ਆ ਉਹ ਕਿੰਨੇ ਜਿਹੜੇ ਫ੍ਰੀ ਮੈਡੀਕਲ ਲੈਂਦੇ ਹੈਗੇ ਜਾਂ ਹੈਲਥ ਇੰਸ਼ੋਰੈਂਸ ਲੈਂਦੇ ਆ। ਉਸ ਬਾਰੇ ਫਿਰ ਰਿਪੋਰਟ ਜਿਹੜੀ ਹੈ 180 ਦਿਨਾਂ ਤੋਂ ਬਾਅਦ ਇਸ਼ੂ ਕੀਤੀ ਜਾਊਗੀ। ਪਰ ਇਹ ਉਲਟ ਕੰਮ ਹੋਇਆ। ਯੂਜ਼ਲੀ ਕੀ ਹੁੰਦਾ ਆ ਵੀ ਰਿਪੋਰਟ ਪਹਿਲਾਂ ਇਸ਼ੂ ਕੀਤੀ ਜਾਂਦੀ ਆ ਅਤੇ ਬਾਅਦ ਦੇ ਵਿੱਚ ਜਿਹੜਾ ਕੋਈ ਕਾਨੂੰਨ ਬਣਾਇਆ ਜਾਂਦਾ, ਪਰ ਇਹ ਕਾਨੂੰਨ ਪਹਿਲਾਂ ਬਣਿਆ ਅਤੇ ਰਿਪੋਰਟ ਜਿਹੜੀ ਆ ਉਹ ਬਾਅਦ ਦੇ ਵਿੱਚ ਇਸ਼ੂ ਹੋਣੀ ਹੈ। ਜੀ, ਇਹ ਹੁਣ ਕਾਫੀ ਇਸ ਨੂੰ ਲੈ ਕੇ ਹੋਊਗਾ। ਹਰਜੋਤ ਸਿੰਘ ਜੀ, 30 ਦਿਨਾਂ ਦੇ ਵਿੱਚ ਜੇ ਕਿਸੇ ਦੀ ਕੋਈ ਇਨਕਮ ਨਹੀਂ ਹੋਊਗੀ ਤਾਂ ਉਹ ਕਿੱਦਾਂ ਜਿਹੜਾ ਉਹ ਅਪਲਾਈ ਕਰੂਗਾ, ਕਿੱਦਾਂ ਇਹ ਸਾਰਾ ਕੁਛ ਹੋਊਗਾ? ਕਿ ਪ੍ਰਾਈਵੇਟ ਇੰਸ਼ੋਰੈਂਸ ਦੇ ਅਧੀਨ ਇਹ ਆਉਣਗੇ? ਜੇ ਕੈਲੀਫੋਰਨੀਆ ਵਾਲੇ ਆ ਕਿ ਉਹ ਕਵਰਡ ਕੈਲੀਫੋਰਨੀਆ ਦੇ ਅਧੀਨ ਆਉਣਗੇ ਜਾਂ ਅਫੋਰਡੇਬਲ ਹੈਲਥ ਕੇਅਰ ਐਕਟ ਦੇ ਅਧੀਨ ਆਉਣਗੇ? ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਕਹਿ ਲਓ ਵੀ ਭੰਬਲ ਭੂਸਾ ਵੀ ਜਿਹੜਾ ਉਹ ਰਹਿਣਾ ਆ। ਪਰ ਇੱਕ ਹਿਸਾਬ ਦੇ ਨਾਲ ਇੱਕ ਪ੍ਰੈਸ਼ਰ ਟੈਕਟਿਕ ਜਿਹੜਾ ਉਹਨਾਂ ਦਾ ਜ਼ਰੂਰ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਇਮੀਗ੍ਰੇਸ਼ਨ ਦੇ ਉੱਤੇ ਇੱਕ ਵਾਰੀ ਫਿਰ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਇੱਥੋਂ ਆਉਣੋਂ ਉਹ ਰੋਕਿਆ ਜਾਵੇ, ਜੋ ਚਾਹੇ ਉਹਨਾਂ ਨੂੰ ਰਿਜੈਕਟ ਕੀਤਾ ਜਾਵੇ ਕਿਸੇ ਹੋਰ ਤਰੀਕੇ ਦੇ ਨਾਲ ਜਾਂ ਕਿਵੇਂ ਹੋਣਾ ਆ। ਸੋ ਕਾਫੀ ਜਿਹੜੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਚੇਂਜਿਸ ਕਹਿ ਲਓ ਵੀ ਆ ਰਹੇ ਆ। ਸੋ ਜਿਹੜੇ ਨਵੇਂ ਲੋਕ ਇੱਥੇ ਆਉਣਗੇ ਉਹਨਾਂ ਨੂੰ ਹੁਣ ਇੱਕ ਹੋਰ ਜਿਹੜੀ ਇਸ ਚੀਜ਼ ਦੀ ਜਿਹੜੀ ਚਿੰਤਾ ਹੈ ਉਹ ਉਸ ਦੇ ਨਾਲ ਆਉਣਾ ਪਊਗਾ ਵੀ ਆਉਂਦੇ 30 ਦਿਨਾਂ ਦੇ ਵਿੱਚ ਜਿਹੜੀ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਆ ਉਹ ਕਿਸ ਤਰੀਕੇ ਦੇ ਨਾਲ ਲੈਣੀ ਹੈਗੀ ਆ। ਜਿਹੜੇ ਹੁਲੀਅਨ ਕੈਸਟਰੋ ਆ ਉਹ ਕਹਿੰਦੇ ਆ ਵੀ ਇੱਕ ਤਰ੍ਹਾਂ ਦੇ ਨਾਲ ਇਹ ਬਹੁਤ ਜ਼ਾਲਮਾਨਾ ਅਟੈਕ ਹੈਗੇ ਇਮੀਗ੍ਰੈਂਟਸ ਦੇ ਉੱਤੇ, ਅਤੇ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਡਰ ਵਾਲਾ ਮਾਹੌਲ ਪੈਦਾ ਕਰਨ ਵਾਲੀ ਗੱਲ ਆ ਵੀ ਇਮੀਗ੍ਰੈਂਟਸ ਜਿਹੜੇ ਹੈਗੇ ਆ ਉਹ ਇਸ ਮੁਲਕ ਨੂੰ ਬਹੁਤ ਜ਼ਿਆਦਾ ਕੰਟਰੀਬਿਊਟ ਕਰਦੇ ਹੈਗੇ ਆ, ਅਤੇ ਜਿਹੜੀ ਉਹਨਾਂ ਦੇ ਅਗੇਂਸਟ ਹੇਟ ਹੈਗੀ ਆ ਉਹ ਸਾਨੂੰ ਰੋਕ ਨਹੀਂ ਸਕੂਗੀ ਕਿਉਂਕਿ ਅਸੀਂ ਜੇ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਬੋਲਦੇ ਹੈਗੇ ਆ। ਜੀ, ਇਹ ਤਾਂ ਜਿਹੜਾ ਇਮੀਗ੍ਰੈਂਟਸ ਦੇ ਖਿਲਾਫ ਜਿਹੜਾ ਸੀਗਾ, ਅਤੇ ਰਾਸ਼ਟਰਪਤੀ ਟਰੰਪ ਨੇ ਅੱਜ ਆਪਣੇ ਇੱਕ ਐਲਾਈ ਦੀ ਪਿੱਠ ਦੇ ਵਿੱਚ ਛੁਰਾ ਜਿਹੜਾ ਕਹਿ ਲਓ ਵੀ ਮਾਰ ਦਿੱਤਾ। ਜਿਹੜੇ ਕਰਡਸ ਸੀਗੇ ਲੜ ਰਹੇ ਸੀ ਸੀਰੀਆ ਦੇ ਵਿੱਚ, ਉੱਥੇ ਆਈਸਿਸ ਵਾਲਿਆਂ ਦੇ ਨਾਲ, ਆਈਸਿਸ ਵਾਲਿਆਂ ਦੇ ਖਿਲਾਫ ਵੀ ਉਹਨਾਂ ਦੀ ਜਿਹੜੀ ਮਦਦ ਲਈ ਜਿਹੜੇ ਅਮਰੀਕੀ ਫੌਜੀ ਕਹਿੰਦੇ ਆ ਉੱਥੇ ਸੀਗੇ, ਉੱਥੋਂ ਹੁਣ ਉਹਨਾਂ ਨੂੰ ਵਾਪਸ ਬੁਲਾਉਣ ਦੇ ਲਈ ਆਗਿਆ ਜਿਹੜੀ ਉਹਨਾਂ ਨੇ ਦੇ ਦਿੱਤੀ ਆ, ਹੁਕਮ ਜਿਹੜੇ ਉਹ ਜਾਰੀ ਕਰ ਦਿੱਤੇ। ਇਸ ਦੇ ਨਾਲ ਜਿਹੜਾ ਟਰਕੀ ਆ ਜਿਹੜਾ ਅਮਰੀਕੀ ਫੌਜੀਆਂ ਦੇ ਕਰਕੇ ਰੁਕਿਆ ਹੋਇਆ ਸੀ, ਜਿਹੜਾ ਕਰਡਸ ਹੈਗੇ ਆ ਕੁਰਦਿਸਤਾਨ ਵਾਲੇ ਜਿਹੜੇ ਆ ਉਹਨਾਂ ਨੂੰ ਉਹ ਅੱਤਵਾਦੀ ਮੰਨਦਾ ਆ, ਅਤੇ ਅਮਰੀਕਾ ਜਿਹੜਾ ਉਹਨਾਂ ਦੇ ਸਾਥ ਮਿਲ ਕੇ ਆਈਸਿਸ ਦੇ ਖਿਲਾਫ ਜਿਹੜਾ ਉਹ ਲੜ ਰਿਹਾ ਸੀਗਾ। ਟਰਕੀ ਵਾਲੇ ਜਿਹੜੇ ਕੁਰਦਾਂ ਦੇ ਖਿਲਾਫ ਹੈਗੇ ਨੇ, ਅਤੇ ਹੁਣ ਟਰਕੀ ਨੂੰ ਇੱਕ ਹਿਸਾਬ ਦੇ ਨਾਲ ਫਰੀ ਹੈਂਡ ਜਿਹੜਾ ਉੱਥੇ ਉਹ ਮਿਲਣ ਜਾ ਰਿਹਾ ਵੀ ਜਿਹੜੇ ਕੁਰਦ ਆ ਉਹਨਾਂ ਨੂੰ ਉੱਥੇ ਜਿਹੜਾ ਦੱਬ ਕੇ ਰੱਖਣ। ਆਲਰੇਡੀ ਜਿਹੜੇ ਕੁਰਦ ਲੋਕ ਆ ਉਹ ਸਾਰੇ ਪਾਸੇ ਵਿਚਾਰੇ ਘਰੇ ਪਏ ਨੇ, ਉਹ ਉਹਨਾਂ ਨੇ ਆਪਣਾ ਵੱਖਰਾ ਮੁਲਕ ਰੈਫਰੈਂਡਮ ਵਗੈਰਾ ਸਾਰਾ ਕੁਛ ਜਿਹੜਾ ਉਹ ਕਰ ਲਿਆ, ਪਰ ਫਿਰ ਵੀ ਉਹਨਾਂ ਨੂੰ ਕਿਸੇ ਤਰੀਕੇ ਦੀ ਜਿਹੜੀ ਉਹ ਮਾਨਤਾ ਆ ਉਹ ਨਹੀਂ ਮਿਲੀ। ਸੋ ਇਸ ਚੀਜ਼ ਦੇ ਖਿਲਾਫ ਕਾਫੀ ਜਿਹੜੇ ਲੋਕ ਆ ਉਹ ਬੋਲੇ ਨੇ। ਜਿਹੜੇ ਮਿਟ ਰੋਮਨੀ ਜਿਹੜੇ ਯੂਟਾ ਤੋਂ ਸੈਨੇਟਰ ਹੈਗੇ ਨੇ, ਉਹਨਾਂ ਨੇ ਵੀ ਇਸ ਦੇ ਖਿਲਾਫ ਜਿਹੜੀ ਆਵਾਜ਼ ਉਠਾਈ ਆ ਵੀ ਜਿਹੜੇ ਆਪਣੇ ਐਲਾਈਜ਼ ਹੁੰਦੇ ਆ, ਜਿਹੜੇ ਸਾਥੀ ਹੁੰਦੇ ਆ, ਉਹਨਾਂ ਦੇ ਨਾਲ ਇੱਦਾਂ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਧੋਖਾ ਆ ਉਹ ਨਹੀਂ ਜਿਹੜਾ ਉਹ ਕਰਨਾ ਚਾਹੀਦਾ। ਉਹਨਾਂ ਨੇ ਇਹ ਕਿਹਾ ਵੀ ਜੇ ਅਮਰੀਕਾ ਵਾਲੇ ਉੱਥੋਂ ਆ ਜਾਂਦੇ ਆ ਅਤੇ ਆਈਸਿਸ ਵਾਲੇ ਦੁਬਾਰਾ ਜਿਹੜਾ ਆ ਉਹ ਆਪਣਾ ਸਿਰ ਉਹ ਕੱਢ ਸਕਦੇ ਆ, ਅਤੇ ਹੋਰ ਜਿਹੜੇ ਹਿਊਮੈਨੀਟੇਰੀਅਨ ਡਿਜ਼ਾਸਟਰ ਉੱਥੇ ਉਹ ਹੋਵੇਗਾ। ਲਿੰਡਸੀ ਗ੍ਰਾਹਮ ਨੇ ਵੀ ਇਸ 'ਤੇ ਜਿਹੜਾ ਉਹ ਖਿਲਾਫ ਆ ਉਹ ਆਵਾਜ਼ ਜਿਹੜੀ ਉਠਾਈ ਆ। ਨਿੱਕੀ ਹੇਲੀ ਜਿਹੜੀ UN ਦੀ ਅੰਬੈਸਡਰ ਰਹਿ ਚੁੱਕੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ, ਉਸਨੇ ਵੀ ਕਿਹਾ ਵੀ ਇਸ ਤਰੀਕੇ ਦੇ ਨਾਲ ਆਪਣੇ ਐਲਾਈਜ਼ ਦੇ ਨਾਲ ਧੋਖਾ ਕਰਨਾ ਆ ਉਹ ਵਾਜਿਬ ਨਹੀਂ ਹੈਗਾ। ਸੋ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਹ ਫੈਸਲਾ ਲਿਆ ਆ
ਵੀ ਉੱਥੋਂ ਜਿਹੜੇ ਆਪਣੇ ਅਮਰੀਕੀ ਫੌਜੀ ਆ ਉਹ ਵਾਪਸ ਬੁਲਾਏ ਜਾਣਗੇ। ਦੇਖੋ ਬਹੁਤੇ ਲੋਕਾਂ ਦੀ ਜਿਹੜੀ ਉਹ ਮੰਗ ਹੈਗੀ ਆ ਵੀ ਜਿਹੜੇ ਅਮਰੀਕੀ ਫੌਜੀਆਂ ਨੂੰ ਜਿਹੜਾ ਉਹ ਵਾਪਸ ਬੁਲਾ ਲਿਆ ਜਾਵੇ ਅਤੇ ਤਾਂ ਜੋ ਉਹਨਾਂ ਨੂੰ ਉੱਥੋਂ ਖਤਰੇ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਪਰ ਜਿਹੜੇ ਕੂਟਨੀਤਿਕ ਤੌਰ ਦੇ ਉੱਤੇ ਜਿਹੜੇ ਲੋਕ ਖਾਸ ਕਰਕੇ ਜਿਹੜੇ ਸੈਨੇਟਰਸ ਆ ਜਾਂ ਜਿਹੜੇ UN ਦੇ ਅੰਬੈਸਡਰ ਰਹੇ ਆ, ਉਹਨਾਂ ਦਾ ਇਹ ਕਹਿਣਾ ਵੀ ਜਿਨ੍ਹਾਂ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਆ, ਹਜ਼ਾਰਾਂ ਹੀ ਲੋਕ ਜਿਹੜੇ ਉਹਨਾਂ ਦੇ ਲੋਕ ਮਾਰੇ ਗਏ ਜਿਹੜੇ ISIS ਦੇ ਨਾਲ ਜਿਹੜੇ ਲੜਦੇ ਹੋਏ, ਅਚਨਚੇਤੇ ਤੁਸੀਂ ਉੱਥੋਂ ਜਿਹੜਾ ਉਹ ਛੱਡ ਕੇ ਉਹਨਾਂ ਨੂੰ ਆ ਰਹੇ ਹੋ ਉਸੇ ਤਰੀਕੇ ਦੇ ਨਾਲ ਦਲਦਲ ਦੇ ਵਿੱਚ। ਉਹ ਗੱਲ ਜਿਹੜੀ ਉਹ ਵਾਜਿਬ ਲੋਕਾਂ ਨੂੰ ਜਿਹੜੀ ਖਾਸ ਕਰਕੇ ਇਹਨਾਂ ਲੀਡਰਸ ਨੂੰ ਜਿਹੜੀ ਉਹ ਨਹੀਂ ਜਾਪੀ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ ਆ। ਸੋ ਰਾਸ਼ਟਰਪਤੀ ਟਰੰਪ ਨੂੰ ਆਪਣੇ ਖੇਮੇ ਦੇ ਵਿੱਚੋਂ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਆ। ਜੀ ਬਿਲਕੁਲ। ਸੋ ਇਹ ਉਹਨਾਂ ਨੂੰ ਬਹੁਤ ਵੱਡਾ ਧੋਖਾ ਹੋਇਆ ਕਿਉਂਕਿ ਜਿਹੜੇ ਕਰਡਸ ਹੈਗੇ ਆ ਉਹ ISIS ਦੇ ਖਿਲਾਫ ਬਹੁਤ ਵੱਡੀ ਲੜਾਈ ਲੜੇ। ਆਪਾਂ ਦੇਖੇ ਆ ਵੀ ਕਿਸ ਤਰ੍ਹਾਂ ਈਵਨ ਉਹਨਾਂ ਦੇ ਬੰਦੇ ਨਹੀਂ, ਬੀਬੀਆਂ ਵੀ ਜਿਹੜੀਆਂ ਜੰਗ ਬੀਬੀਆਂ 18-18 20-20 ਸਾਲ ਦੀਆਂ ਸੀਗੀਆਂ, ਉਹ ਵੀ ਜਿਹੜੀਆਂ ਪੂਰੀ ਤਰ੍ਹਾਂ ISIS ਦੇ ਖਿਲਾਫ ਲੜੀਆਂ। ਅਤੇ ਟਰਕੀ ਜਿਹੜਾ ਆ ਉਹ ਜਿਹੜਾ ਕਰਡਸ ਦੇ ਉੱਤੇ ਕੰਟਰੋਲ ਕਰਨਾ ਚਾਹੁੰਦਾ ਹੈਗਾ। ਸੋ ਹੁਣ ਟਰਕੀ ਨੂੰ ਜਿਹੜਾ ਫਰੀ ਹੈਂਡ ਉੱਥੇ ਦੇ ਦਿੱਤਾ ਗਿਆ ਹੈ ਵੀ ਤੁਸੀਂ ਜਿਹੜਾ ਕਰਡਸ ਦੇ ਉੱਤੇ ਜੋ ਮਰਜ਼ੀ ਕਰਨਾ ਚਾਹੋ ਕਰ ਸਕਦੇ ਹੋ। ਸੋ ਇਹ ਇੱਕ ਤਰ੍ਹਾਂ ਨਾਲ ਕਾਫੀ ਜਿਹੜੀ ਮਾੜੀ ਗੱਲ ਹੋਈ ਹੈਗੀ ਆ। ਬਿਲਕੁਲ ਜੀ, ਬੈਕ ਸਟੈਪ ਧੋਖਾ ਜਿਹੜਾ ਆ ਇਹ ਇਹਨਾਂ ਦੇ ਨਾਲ ਜਿਹੜਾ ਇੱਕ ਹਿਸਾਬ ਦੇ ਨਾਲ ਹੋਇਆ ਆ। ਵਿਚਾਰੇ ਜਾਨਾਂ ਵਾਰਦੇ ਰਹਿ ਗਏ ਆਪਣੀਆਂ ਅਤੇ ਇਨ ਦੀ ਐਂਡ ਮਿਲਿਆ ਵੀ ਉਹਨਾਂ ਨੂੰ ਕੁਛ ਨਹੀਂ। ਜਿਨ੍ਹਾਂ ਦੇ ਨਾਲ ਸਾਥ ਮਿਲ ਕੇ ਲੜੇ ਉਹਨਾਂ ਨੇ ਹੀ ਜਿਹੜੇ ਪੈਰ ਆ ਉਹ ਆਪਣੇ ਹੱਥ ਆ ਉਹ ਪਿੱਛੇ ਖਿੱਚ ਲਏ ਆ। ਸੋ ਇਹ ਵੀ ਇੱਕ ਹੁਣ ਨਵਾਂ ਜਿਹੜਾ ਇੱਕ ਵਿਵਾਦ ਟਰੰਪ ਐਡਮਿਨਿਸਟ੍ਰੇਸ਼ਨ ਰਾਸ਼ਟਰਪਤੀ ਟਰੰਪ ਦੇ ਨਾਲ ਕਹਿ ਲਓ ਵੀ ਉਹ ਜੁੜ ਚੁੱਕਾ ਆ। ਅਗਲੀ ਜਿਹੜੀ ਆਪਾਂ ਇੰਪੀਚਮੈਂਟ ਦੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਉਸ ਦੇ ਵਿੱਚ ਇੱਕ ਕਹਿੰਦੇ ਵੀ ਦੂਜਾ ਇੱਕ ਵਿਸਲ ਬਲੋਵਰ ਵੀ ਹੁਣ ਸਾਹਮਣੇ ਉਹ ਆਇਆ ਆ। ਜਿਹੜਾ ਪਹਿਲੇ ਵਿਸਲ ਬਲੋਵਰ ਨੂੰ ਕਰ ਰਹੇ ਸੀਗੇ, ਜਿਹੜੇ ਵਕੀਲ ਰਿਪਰੈਜ਼ੈਂਟ ਕਰ ਰਹੇ ਸੀ, ਉਹਨਾਂ ਦੇ ਜਿਹੜੀ ਰੱਖ ਰਹੇ ਸੀ ਗੱਲ, ਉਹਨਾਂ ਨੇ ਇਹ ਜਿਹੜੀ ਜਾਣਕਾਰੀ ਆ ਉਹ ਸਾਂਝੀ ਕੀਤੀ ਹੈ। ਬੀਤੇ ਦਿਨਾਂ ਦੇ ਵਿੱਚ ਜਿਹੜੇ ਟੈਕਸਟ ਮੈਸੇਜ ਸਾਹਮਣੇ ਆਏ ਆ, ਉਹਨਾਂ ਟੈਕਸਟ ਮੈਸੇਜਸ ਤੋਂ ਇਹ ਪਤਾ ਕਹਿੰਦੇ ਲੱਗਦਾ ਆ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਰਾਸ਼ਟਰਪਤੀ ਟਰੰਪ ਦੁਆਰਾ ਯੂਕਰੇਨ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀਗਾ ਵੀ ਜੇ ਤੁਸੀਂ ਬਾਈਡਨ ਦੇ ਖਿਲਾਫ ਇਨਵੈਸਟੀਗੇਸ਼ਨ ਕਰੋਗੇ ਤਾਂ ਹੀ ਜਿਹੜੇ ਤੁਹਾਨੂੰ ਜਿਹੜੇ ਉੱਥੇ ਰਾਹਤ ਸਮੱਗਰੀ ਜਿਹੜੀ ਉਹ ਘੱਲੀ ਜਾਵੇਗੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਸਿਆਸੀ ਸਰਕਸ ਆ ਉਹ ਹੋਰ ਜ਼ਿਆਦਾ ਜਿਹੜੇ ਵਧਣ ਦੇ ਜਿਹੜੇ ਉਹ ਆਸਾਰ ਹੈਗੇ ਨੇ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਕੀ ਬਣਦਾ ਹੈਗਾ। ਇਹਦੇ ਨਾਲ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਹੋਈ ਆ, ਰਾਸ਼ਟਰਪਤੀ ਟਰੰਪ ਦਾ ਤੱਤੇ ਪਾਣੀ ਜਿਹੜੇ ਪਏ ਆ, ਜਿਹੜਾ ਜੋ ਬਾਈਡਨ ਆ ਉਸ ਦਾ ਵੀ ਜਿਹੜੀ ਪੂਰੀ ਦੀ ਪੂਰੀ ਜਿਹੜਾ ਕੈਂਪੇਨ ਆ ਉਹ ਵੀ ਤੱਤੇ ਪਾਣੀ ਦੇ ਵਿੱਚ ਪੈਂਦਾ ਜਾ ਰਿਹਾ ਆ। ਜੋ ਬਾਈਡਨ ਕਹਿੰਦਾ ਵੀ ਮੈਂ ਤਿਆਰੀ ਤਾਂ ਜਿਹੜਾ ਕਰ ਰਿਹਾ ਸੀਗਾ ਵੀ ਰਾਸ਼ਟਰਪਤੀ ਟਰੰਪ ਦੇ ਜਿਹੜੀਆਂ ਗੱਲਾਂ ਬਾਤਾਂ ਦੀ, ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਹਾਲ ਦੀ ਘੜੀ ਮੈਨੂੰ ਲੱਗਦਾ ਉਸ ਦੇ ਕੋਲ ਕੋਈ ਜਵਾਬ ਨਹੀਂ ਆ। ਬਰਨੀ ਸੈਂਡਰਸ ਹਾਰਟ ਅਟੈਕ ਦੇ ਵਿੱਚੋਂ ਉੱਭਰ ਕੇ ਬਾਹਰ ਆਇਆ ਆ। ਸੋ ਕਿਤੇ ਨਾ ਕਿਤੇ ਜਿਹੜੇ ਐਲਿਜ਼ਾਬੈਥ ਵਾਰਨ ਆ ਉਸ ਦੇ ਲਈ ਜਿਹੜਾ ਥੋੜ੍ਹਾ ਬਹੁਤਾ ਰਾਹ ਸ਼ਾਇਦ ਕਲੀਅਰ ਹੁੰਦਾ ਨਜ਼ਰ ਆ ਸਕਦਾ ਹੈ। ਸੋ ਜੋ ਬਾਈਡਨ ਜੇ ਇਸੇ ਤਰੀਕੇ ਦੇ ਨਾਲ ਤੱਤੇ ਪਾਣੀ ਦੇ ਵਿੱਚ ਰਿਹਾ, ਲੋਕਾਂ ਨੇ ਵੀ ਉਸ ਨੂੰ ਕੰਟਰੋਵਰਸ਼ੀਅਲ ਕਿਤੇ ਨਾ ਕਿਤੇ ਫਿਰ ਜਿਹੜਾ ਉਹ ਸਮਝਣਾ ਆ ਤਾਂ ਉਸ ਦਾ ਕੈਂਪੇਨ ਵੀ ਜਿਹੜਾ ਪਾਣੀ ਦੇ ਵਿੱਚ ਜਿਹੜਾ ਉਹ ਸਿੱਧਾ ਜਾ ਸਕਦਾ ਹੈ। ਸੋ 2020 ਤੋਂ ਪਹਿਲਾਂ ਬਹੁਤ ਜਿਹੜੇ ਨਾਟਕੀਏ ਢੰਗ ਦੇ ਨਾਲ ਕਈ ਜਿਹੜੇ ਉਤਾਰ ਚੜਾਵ ਜਿਹੜੇ ਆ ਇਸ ਸਿਆਸਤ ਦੇ ਵਿੱਚ ਆਉਂਦੇ ਜਿਹੜੇ ਨਜ਼ਰ ਆਉਂਦੇ ਜਿਹੜੇ ਉਹ ਸਮਝ ਆ ਰਹੇ ਆ ਵੀ ਉਹ ਆ ਸਕਦੇ ਨੇ। ਸੋ ਲੈਟਸ ਸੀ ਜਿਹੜਾ ਕੀ ਬਣਦਾ ਆ। ਪਰ ਸਿਆਸਤ ਦੋਨਾਂ ਹੀ ਗੁੱਟਾਂ ਦੀ ਜਿਹੜੀ ਇਸ ਟਾਈਮ ਬਿਲਕੁਲ ਚਰਨ ਸੀਮਾ ਦੇ ਉੱਤੇ ਜਿਹੜੀ ਉਹ ਪਹੁੰਚੀ ਹੋਈ ਆ। ਕੋਈ ਵੀ ਇੱਕ ਵੀ ਇੰਚ ਆਪਣੇ ਵੱਲੋਂ ਜਿਹੜਾ ਛੱਡਣ ਦੇ ਲਈ ਤਿਆਰ ਨਹੀਂ ਹੈਗਾ। ਜੀ ਬਿਲਕੁਲ। ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਕਹਿ ਰਹੇ ਵੀ ਮੈਨੂੰ ਜਿਹੜੇ EPA ਦੇ ਜਿਹੜੇ ਸੈਕਟਰੀ ਹੈਗੇ ਆ ਰਿਕ ਪੈਰੀ, ਉਹਨਾਂ ਨੇ ਕਿਹਾ ਸੀ ਵੀ ਕਾਲ ਕਰੋ ਯੂਕਰੇਨ ਨੂੰ ਰਿਗਾਰਡਿੰਗ LNG ਲਿਕੁਈਫਾਈਡ ਨੈਚੁਰਲ ਗੈਸ ਜਿਹੜੀ ਉਹਦੇ 'ਚ ਕਰਪਸ਼ਨ ਹੋਈ ਹੈਗੀ ਆ। ਸੋ ਇਹ ਮਾਮਲਾ ਜਿਹੜਾ ਆ ਹੁਣ ਹਜੇ ਕਾਫੀ ਗਰਮਾਇਆ ਹੋਇਆ ਹੈਗਾ ਅਤੇ ਹਜੇ ਤੱਕ ਬਿਗ ਡੈਂਟ ਜਿਹੜਾ ਆ ਜਿਹੜੇ ਦੋਨੋਂ ਪਾਰਟੀਆਂ ਦੇ ਜਿੰਨੇ ਸਰਵੇ ਆਏ ਆ ਉਹਦੇ ਵਿੱਚ ਨਹੀਂ ਜ਼ਿਆਦਾ ਚੇਂਜ ਹੋਇਆ। ਰਿਪਬਲਿਕਨ ਆਲਮੋਸਟ ਮੈਜੋਰਟੀ 'ਚ ਟਰੰਪ ਦੇ ਨਾਲ ਹੀ ਸਟੈਂਡ ਕਰਦੇ ਆ ਅਤੇ ਡੈਮੋਕਰੇਟਸ ਜਿਹੜੇ ਆ ਉਹ ਕਾਫੀ ਹੁਣ ਜਿਹੜੇ ਆ ਕਾਂਗਰਸਮੈਨ ਕਹਿ ਰਹੇ ਆ ਆਪਣੇ ਨੈਂਸੀ ਪਲੋਸੀ ਨੂੰ ਪਈ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਇਮੀਡੀਏਟਲੀ ਕਰਕੇ ਅਤੇ ਇੰਪੀਚ ਕਰਨਾ ਚਾਹੀਦਾ ਪ੍ਰੈਜ਼ੀਡੈਂਟ ਨੂੰ। ਜੀ ਬਿਲਕੁਲ। ਸੋ ਇੰਪੀਚਮੈਂਟ ਇਨਕੁਆਇਰੀ ਜਿਹੜੀ ਉਹ ਉਸ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਉਣ ਦੀ ਉਹਨਾਂ ਦੇ ਵੱਲੋਂ ਮੰਗ ਜਿਹੜੀ ਉਹ ਹੈਗੀ ਆ। ਸੋ ਇਹ ਕਹਿ ਸਕਦੇ ਹਾਂ ਵੀ ਦੋਨੋਂ ਹੀ ਪਾਸੇ ਜਿਹੜਾ ਪ੍ਰੈਸ਼ਰ ਆ ਉਹਨਾਂ ਦੇ ਉੱਤੇ ਜਿਹੜਾ ਉਹ ਬਣਿਆ ਪਿਆ ਹੋਇਆ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ।
ਸੁਪਰੀਮ ਕੋਰਟ ਦੇ ਵਿੱਚ ਇਸ ਜਿਹੜੀ ਟਰਮ ਦੇ ਵਿੱਚ ਕਹਿੰਦੇ ਆ ਵੀ ਕਾਫੀ ਅਹਿਮ ਮੁੱਦੇ ਆ, ਉਹਨਾਂ ਦੇ ਉੱਤੇ ਵਿਚਾਰ ਜਿਹੜੀ ਉਹ ਕੀਤੀ ਜਾਊਗੀ। ਜੋ ਵਰਸਿਸ ਵੇਡ ਵਾਲਾ ਮਸਲਾ, ਜਦੋਂ 2 ਨਵੇਂ ਸੁਪਰੀਮ ਕੋਰਟ ਦੇ ਜੱਜ ਨੋਮੀਨੇਟ ਕੀਤੇ ਗਏ ਸੀਗੇ ਰਾਸ਼ਟਰਪਤੀ ਟਰੰਪ ਦੇ ਦੁਆਰਾ, ਵੱਖ-ਵੱਖ ਕੈਬਨਾ, ਜਸਟਿਸ ਕੈਬਨਾ ਅਤੇ ਜਸਟਿਸ ਗੌਰਸਚ, ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਪ੍ਰੈਸ਼ਰ ਸੀਗਾ ਵੀ ਰੋ ਵਰਸਿਸ ਵੇਡ ਵਾਲਾ ਜਿਹੜਾ ਮਸਲਾ ਅਬੋਰਸ਼ਨ ਵਾਲਾ ਆ, ਵੀ ਉਸ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਗੱਲਬਾਤ ਨਹੀਂ ਹੋਊਗੀ। ਪਰ ਜਿਹੜਾ ਸੁਪਰੀਮ ਕੋਰਟ ਆ ਉਹਨਾਂ ਨੇ ਇਹ ਆਖਿਆ ਆ ਵੀ ਇਸ ਟਰਮ ਦੇ ਵਿੱਚ ਉਹ ਹੁਣ ਜਿਹੜੇ ਇੱਕ ਲੂਜ਼ੀਆਨਾ ਦੇ ਵਿੱਚ ਅਬੋਰਸ਼ਨ ਵਾਲਾ ਜਿਹੜਾ ਕੇਸ ਆ ਉਸ ਦੀ ਸੁਣਵਾਈ ਕਰਨਗੇ, ਉਸ ਦੀ ਆਗਿਆ ਜਿਹੜੀ ਉਹਨਾਂ ਨੇ ਦੇ ਦਿੱਤੀ ਆ। ਸੋ ਬਹੁਤ ਸਾਰੇ ਜਿਹੜੇ ਰੋ ਵਰਸਿਸ ਵੇਡ ਦੇ ਹਮਾਇਤੀ ਵਾਲੇ ਆ, ਉਹਨਾਂ ਨੂੰ ਇਸ ਚੀਜ਼ ਦੀ ਹੁਣ ਚਿੰਤਾ ਆ, ਡਰ ਆ ਵੀ ਇਸ ਦੇ ਕਰਕੇ ਜਿਹੜਾ ਰੋ ਵਰਸਿਸ ਵੇਡ ਜਿਹੜਾ 1970 ਦੇ ਦਹਾਕੇ ਦਾ ਇੱਕ ਫੈਸਲਾ ਸੀਗਾ ਸੁਪਰੀਮ ਕੋਰਟ ਦੇ ਦੁਆਰਾ, ਉਸ ਨੂੰ ਬਦਲਣ ਦਾ ਹੀ ਜਿਹੜਾ ਇੱਕ ਕਹਿ ਲਓ ਵੀ ਇਹ ਕਦਮ ਆ ਉਹ ਚੁੱਕਿਆ ਗਿਆ ਹੈਗਾ ਆ। ਸੋ ਕਾਫੀ ਜਿਹੜਾ ਮਸਲਾ ਉਹ ਬਣਨ ਵਾਲਾ ਆ। ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਸੁਪਰੀਮ ਕੋਰਟ ਵੀ ਨੇ ਆਖਿਆ ਆ ਵੀ ਉਹ ਹੁਣ LGBTQ ਇੰਪਲੋਈਜ਼ ਜਿਹੜੇ ਆ ਕੀ ਡਿਸਕ੍ਰਿਮੀਨੇਸ਼ਨਸ ਤੋਂ ਉਹ ਸੇਫ ਹੈਗੇ ਨੇ, ਕੀ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਕੀ ਨਹੀਂ ਹੋ ਰਹੀ, ਕੀ ਇੰਪਲੋਈਜ਼ ਨੂੰ ਇਸ ਜਿਹੜੀ ਸੈਕਸ਼ੂਅਲ ਓਰੀਐਂਟੇਸ਼ਨ ਦੇ ਬਿਹਾਵ ਦੇ ਉੱਤੇ ਲੋਕਾਂ ਦੇ ਨਾਲ ਕੋਈ ਫੈਸਲਾ ਇਸ ਤਰੀਕੇ ਦਾ ਲਿਆ ਜਾ ਸਕਦਾ ਵੀ ਕੰਮ 'ਤੇ ਰੱਖਣਾ ਹੈ ਜਾਂ ਨਹੀਂ ਰੱਖਣਾ ਆ, ਉਸ ਦੇ ਉੱਤੇ ਵੀ ਜਿਹੜੀ ਉਹਨਾਂ ਨੇ ਹੁਣ ਸੁਣਵਾਈ ਕਰਨੀ ਹੈਗੀ ਆ। ਸੋ ਇਹ ਦੇ ਨਾਲ ਹਰਜੋਤ ਸਿੰਘ ਜੀ ਕਹਿੰਦੇ ਵੀ ਇਸ ਟਰਮ ਦੇ ਵਿੱਚ ਜਿਹੜੇ ਗਨਜ਼ ਹੈਗੀ ਆ, ਕਹ ਲਓ ਵੀ ਸੈਕਿੰਡ ਅਮੈਂਡਮੈਂਟ ਜਾਂ ਉਹਨਾਂ ਦੇ ਨਾਲ ਸੰਬੰਧਿਤ ਗਨਜ਼ ਨੂੰ ਲੈ ਕੇ ਅਕਸਰ ਮਸਲਾ ਜਿਹੜਾ ਬਣਿਆ ਰਹਿੰਦਾ ਆ। ਸੋ ਉਹ ਵੀ ਇੱਕ ਅਹਿਮ ਜਿਹੜੇ ਆ ਸੁਣਵਾਈਆਂ ਆ ਇਸ ਦੇ ਵਿੱਚ। ਇਹ 3 ਅਹਿਮ ਜਿਹੜੇ ਮਸਲੇ ਆ ਉਹਨਾਂ ਦੇ ਉੱਤੇ ਸੁਪਰੀਮ ਕੋਰਟ ਆ ਉਹਨਾਂ ਦੇ ਦੁਆਰਾ ਇਸ ਨਵੀਂ ਟਰਮ ਦੇ ਵਿੱਚ ਸੁਣਵਾਈਆਂ ਹੋਣਗੀਆਂ। ਅਬੋਰਸ਼ਨ, ਗਨਜ਼ ਅਤੇ ਗੇ ਰਾਈਟਸ, ਜਿਹੜੇ LGBTQ ਵਾਲੇ ਰਾਈਟਸ ਆ ਉਹਨਾਂ ਦਾ ਜਿਹੜਾ ਉਹ ਮਸਲਾ ਹੈਗਾ। ਸੋ ਕਾਫੀ ਅਹਿਮ ਫੈਸਲੇ ਜਿਹੜੇ ਆ ਇਸ ਟਰਮ ਦੇ ਵਿੱਚ ਸੁਪਰੀਮ ਕੋਰਟ ਦੇ ਦੁਆਰਾ ਆ ਸਕਦੇ ਆ, ਜਿਨ੍ਹਾਂ ਦਾ ਜਿਹੜੇ ਆਉਂਦੀ ਜਿਹੜੇ ਕਾਫੀ ਲੰਮੇ ਸਮੇਂ ਤੱਕ ਉਸ ਦਾ ਜਿਹੜਾ ਅਸਰ ਆ ਉਹ ਬਣਿਆ ਰਹੇਗਾ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਇੱਕ ਨੇਵਲ ਏਅਰ ਬੇਸ ਜਿਹੜਾ ਹੈਗਾ USA ਦੇ ਵਿੱਚ ਕਾਰਪਸ ਕ੍ਰਿਸਟੀ ਨੇਵਲ ਏਅਰ ਸਟੇਸ਼ਨ ਜਿਹੜਾ ਹੈਗਾ, ਉੱਥੇ ਇੱਕ ਬੰਦਾ ਕਹਿੰਦੇ ਆਪਣਾ ਡੋਜ ਰੈਮ ਦਾ ਪਿਕਅਪ ਜਿਹੜਾ ਆ ਉਸ ਨੇ ਫਰੰਟ ਡੋਰ ਤੋਂ ਜਿਹੜਾ ਕਰੈਸ਼ ਕਰਕੇ ਅੰਦਰ ਚਲੇ ਗਿਆ, ਅਤੇ ਉਹ ਤੋਂ ਬਾਅਦ ਇਮੀਡੀਏਟਲੀ ਜਿਹੜਾ ਆ ਨੇਵਲ ਏਅਰਵੇਸ ਵੱਲੋਂ ਫੇਸਬੁੱਕ 'ਤੇ ਮੈਸੇਜ ਛੱਡਿਆ ਗਿਆ 8 ਵਜੇ ਦੇ ਕਰੀਬ ਵੀ ਇਹ ਕਿਸੇ ਤਰ੍ਹਾਂ ਦੀ ਡਰਿਲ ਨਹੀਂ ਆ, ਐਕਚੁਅਲ ਇਹ ਇਨਸੀਡੈਂਟ ਹੈਗੀ ਆ ਵੀ ਇੱਕ ਕੋਈ ਅਨਆਥੋਰਾਈਜ਼ ਪਰਸਨ ਜਿਹੜਾ ਆ ਉਹ ਪਿੱਕਾ ਲੈ ਕੇ ਅੰਦਰ ਆ ਗਿਆ, ਅਤੇ ਉਹ ਆਰਮਡ ਵੀ ਹੋ ਸਕਦਾ ਹੈਗਾ। ਉਹ ਤੋਂ ਬਾਅਦ ਸਾਰਾ ਜਿਹੜਾ ਨੇਵਲ ਏਅਰ ਸਟੇਸ਼ਨ ਹੈਗਾ ਉਹਨੂੰ ਲੌਕਆਊਟ ਕਰ ਦਿੱਤਾ ਗਿਆ, ਅਤੇ ਬਹੁਤ ਸਾਰੇ ਜਿਹੜੇ ਬੱਚਿਆਂ ਨੂੰ ਬੱਸਾਂ ਚੱਕਣ ਜਾਂਦੀਆਂ ਸਕੂਲ ਦੀਆਂ ਉਹਨਾਂ ਨੂੰ ਵੀ ਜਿਹੜਾ ਰੀਰਾਊਟ ਕੀਤਾ ਗਿਆ। ਲੇਟਰ ਔਨ ਜਿਹੜਾ ਆ ਇੱਕ 5 ਫੁੱਟ 7 ਇੰਚ ਦਾ ਵਾਈਟ ਮੇਲ ਜਿਹੜਾ ਆ ਜਿਸ ਨੇ ਲਾਈਟ ਗ੍ਰੇ ਸ਼ਰਟ ਜੀਨਸ ਪਹਿਨੀਆਂ ਹੋਈਆਂ ਸੀਆਂ ਉਸ ਨੂੰ ਅਰੈਸਟ ਕੀਤਾ ਗਿਆ। ਜੀ ਬਿਲਕੁਲ। ਸੋ ਇੱਕ ਹਿਸਾਬ ਦੇ ਨਾਲ ਉਦੋਂ ਉੱਥੇ ਬਹੁਤ ਜਿਹੜੀ ਭਜਦੜ ਜਿਹੜੀ ਉਹ ਮੱਚ ਗਈ ਸੀ ਕਿ ਵੀ ਨੇਵਲ ਬੇਸ 'ਤੇ ਕਿਹੜਾ ਜਿਹੜਾ ਅਣਪਛਾਣਿਆ ਬੰਦਾ ਜਿਹੜਾ ਉੱਥੇ ਅੰਦਰ ਵੜ ਕੇ ਆਇਆ। ਅਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸੰਦੀਪ ਸਿੰਘ ਧਾਲੀਵਾਲ ਹੋਣਾ ਨੂੰ ਬੀਤੇ ਵੀਕਐਂਡ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਕੈਂਡਲ ਲਾਈਟ ਵਿਜਿਲਸ ਆ ਉਹਨਾਂ ਦੇ ਵਿੱਚ ਜਿਹੜਾ ਉਹ ਯਾਦ ਕੀਤਾ ਗਿਆ, ਚਾਹੇ ਇੰਡੀਆਨਾ ਦੇ ਵਿੱਚ ਸੀਗਾ, ਯੂਬਾ ਸਿਟੀ ਦੇ ਵਿੱਚ, ਫਰੀਮੌਂਟ ਦੇ ਵਿੱਚ, ਹੋਰ ਵੱਖ-ਵੱਖ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਗਿਆ। UK ਦੇ ਵਿੱਚ ਵੀ ਜਿਹੜੇ ਆ ਹੈਰਿਸ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਦੇ ਜਿਹੜੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਆ ਉਹਨਾਂ ਨੂੰ ਜਿਹੜਾ ਉਹ ਯਾਦ ਕੀਤਾ ਗਿਆ ਸੀਗਾ। ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੋਗਰਾਮ ਆ ਉਹ ਉੱਥੇ ਉਲੀਕੇ ਗਏ ਹੋਏ ਸੀਗੇ। ਸੋ ਰਹਿੰਦੀ ਦੁਨੀਆ ਤੱਕ ਜਿਹੜਾ ਸੰਦੀਪ ਸਿੰਘ ਧਾਲੀਵਾਲ ਹੋਣਾ ਦਾ ਜਿਹੜਾ ਹਰਜੋਤ ਸਿੰਘ ਜੀ ਨਾਮ ਰਹੇਗਾ, ਜੋ ਉਹਨਾਂ ਨੇ ਕਾਰਜ ਦਸਤਾਰ ਦੇ ਲਈ ਸਿੱਖੀ ਦੇ ਲਈ ਜਿਹੜਾ ਉਹ ਕੀਤਾ ਆ। 2 ਅਕਤੂਬਰ ਨੂੰ ਜਿਹੜਾ ਆ ਉਹਨਾਂ ਦੇ ਨਾਮ ਦਾ ਦਿਨ ਹਿਊਸਟਨ ਇਲਾਕੇ ਦੇ ਵਿੱਚ ਪੱਕਾ ਜਿਹੜਾ ਉੱਥੋਂ ਦੇ ਮੇਅਰ ਦੇ ਦੁਆਰਾ ਉਹ ਐਲਾਨਿਆ ਜਾ ਚੁੱਕਾ ਆ। ਇਸੇ ਸੰਬੰਧ ਦੇ ਵਿੱਚ ਹਰਜੋਤ ਸਿੰਘ ਜੀ ਦੱਸ ਜਾਏ ਵੀ ਐਲ ਗਰੋਵ ਦੇ ਵਿੱਚ ਅੱਜ ਜਿਹੜਾ ਐਲ ਗਰੋਵ ਸਿਟੀ ਹਾਲ ਹੋਣਾ ਆ, ਉੱਥੇ ਤਕਰੀਬਨ 6 ਵਜੇ ਜਿਹੜਾ ਆ ਉਹਨਾਂ ਨੇ ਕੈਂਡਲ ਲਾਈਟ ਵਿਜਲ ਸੰਦੀਪ ਸਿੰਘ ਧਾਲੀਵਾਲ ਹੋਣਾ ਦੀ ਯਾਦ ਦੇ ਵਿੱਚ ਰੱਖਿਆ ਆ। ਸੋ ਆਪ ਸਭ ਨੂੰ ਬੇਨਤੀ ਹੈ ਵੀ ਜ਼ਰੂਰ ਪਰਿਵਾਰਾਂ ਸਮੇਤ ਜਿਹੜੇ ਐਲ ਗਰੋਵ ਸੈਕਰਾਮੈਂਟੋ ਦੇ ਨਜ਼ਦੀਕ ਜਿਹੜਾ ਸ਼ਹਿਰ ਹੈਗਾ ਆ ਉੱਥੇ ਤੁਸੀਂ ਜ਼ਰੂਰ ਪਹੁੰਚੋ ਅਤੇ ਇਹਨਾਂ ਨੂੰ ਜਿਹੜੀ ਹੈ ਸ਼ਰਧਾਂਜਲੀ ਉਹ ਭੇਂਟ ਜਿਹੜੀ ਉਹ ਕੀਤੀ ਜਾਵੇ। ਸੋ ਸੰਦੀਪ ਸਿੰਘ ਧਾਲੀਵਾਲ ਹੋਣਾ ਦੀ ਯਾਦ ਦੇ ਵਿੱਚ ਅੱਜ ਐਲ ਗਰੋਵ ਦੇ ਵਿੱਚ ਸੋਮਵਾਰ ਨੂੰ ਜਿਹੜਾ ਆ ਉੱਥੇ ਪ੍ਰੋਗਰਾਮ ਆ ਉਹ
ਉਲੀਕਿਆ ਹੋਇਆ ਆ। ਉਹਨਾਂ ਦੀ ਯਾਦ ਦੇ ਵਿੱਚ ਕੈਂਡਲ ਲਾਈਟ ਵਿਜਲ ਜਿਹੜਾ ਆ ਉਹ ਰੱਖਿਆ ਹੋਇਆ ਆ। ਸੋ ਜ਼ਰੂਰ ਜਿਹੜਾ ਹੈ ਉੱਥੇ ਸਾਰੇ ਜਣੇ ਪਰਿਵਾਰਾਂ ਸਮੇਤ ਪਹੁੰਚੋ ਅਤੇ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਉਹ ਭੇਂਟ ਕਰੋ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਨਾਰਥ ਕੈਰੋਲੀਨਾ ਟੇਲਰ ਟਾਊਨ ਤੋਂ ਆ ਰਹੀ ਆ। ਉੱਥੇ ਕਹਿੰਦੇ ਇੱਕ 12 ਸਾਲਾਂ ਦਾ ਬੱਚਾ ਜਿਹੜਾ ਆ ਬੱਸ ਦੇ ਵਿੱਚ ਚੜ੍ਹਿਆ ਅਤੇ ਜਦੋਂ ਉਹ ਉਤਰਨ ਲੱਗਾ ਅਤੇ ਉਹਦਾ ਜਿਹੜਾ ਬੈਕਪੈਕ ਜਿਹੜਾ ਸੀਗਾ ਜਿਹੜਾ ਸਕੂਲ ਦੇ ਬੱਚਿਆਂ ਕੋਲ ਹੁੰਦਾ ਆ, ਉਹ ਡੋਰ ਦੇ ਵਿੱਚ ਫਸ ਗਿਆ ਅਤੇ ਜਿਹੜਾ ਡਰਾਈਵਰ ਆ ਉਸ ਨੇ ਨੋਟ ਹੀ ਨਹੀਂ ਕੀਤਾ ਅਤੇ ਉਸ ਨੂੰ ਕਈ ਦੂਰ ਘਸੀਟ ਕੇ ਨਾਲ ਦੀ ਨਾਲ ਲਿਜਾਂਦਾ ਰਿਹਾ। ਉਸ ਤੋਂ ਬਾਅਦ ਉਹ ਜਦੋਂ ਉਸ ਕਿਸੇ ਤਰ੍ਹਾਂ ਉਹ ਨਿਕਲਣ 'ਚ ਕਾਮਯਾਬ ਹੋਇਆ ਤਾਂ ਉਹਦੇ ਇੱਕ ਹੱਥ ਦੇ ਉੱਪਰ ਦੀ ਜਿਹੜਾ ਬੱਸ ਆ ਉਹ ਜ਼ਰੂਰ ਲੰਘ ਗਈ। ਉਹ ਬਚ ਤਾਂ ਗਿਆ ਪਰ ਉਹਦੇ ਬਹੁਤ ਜ਼ਿਆਦਾ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ। ਅਤੇ ਹੁਣ ਜਿਹੜਾ 43 ਸਾਲਾਂ ਦਾ ਜਿਹੜਾ ਡਰਾਈਵਰ ਉਸ ਬੱਸ ਦਾ ਸੀਗਾ ਕਿਮ ਕ੍ਰੈਫੋਰਡ, ਉਹਨੂੰ ਰੈਕਲੈਸ ਡਰਾਈਵਿੰਗ ਦੇ ਲਈ ਜਿਹੜਾ ਚਾਰਜ ਕੀਤਾ ਗਿਆ ਹੈਗਾ ਆ ਅਤੇ ਸਕੂਲ ਡਿਸਟ੍ਰਿਕਟ ਨੇ ਕਿਹਾ ਅਤੇ ਉਸ ਦੀ ਜਿਹੜੀ ਆ ਕੰਮ ਤੋਂ ਵੀ ਛੁੱਟੀ ਕਰ ਦਿੱਤੀ ਗਈ ਆ। ਜੀ ਬਿਲਕੁਲ, ਕਿਉਂਕਿ ਬੱਚੇ ਦੀ ਜਾਨ ਹਰਜੋਤ ਸਿੰਘ ਜੀ ਖਤਰੇ ਦੇ ਵਿੱਚ ਉਹ ਪੈ ਗਈ ਸੀ। ਕਾਫੀ ਜਿਹੜੀਆਂ ਸੱਟਾਂ ਪੇਟਾਂ ਅਤੇ ਕਈ ਜਿਹੜੀਆਂ ਝਰੀਟਾਂ ਵਗੈਰਾ ਵੀ ਜਿਹੜੀਆਂ ਉਸ ਬੱਚੇ ਦੇ ਲੱਗੀਆਂ ਸੀਗੀਆਂ। ਅਤੇ ਹਰਜੋਤ ਸਿੰਘ ਜੀ ਇੱਕ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਹੋਰ ਜਿਹੜੀਆਂ ਖਬਰਾਂ ਆਪਣੀ ਕਮਿਊਨਿਟੀ ਦੇ ਨਾਲ ਸੰਬੰਧਿਤ ਵੀ ਜਿਹੜੀਆਂ ਕੁਛ ਹੋਰ ਖਬਰਾਂ ਆ ਉਹ ਆਪਾਂ ਲੈ ਕੇ ਹਾਜ਼ਰ ਹੋਵਾਂਗੇ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। जी बड़े खुश हो। ओ खुश क्यों ना होवा सोहणीए, ट्रक एक्स वालियां ने तां कमाल ही करती। इन्नी वधिया ते सिंपल इलैक्ट्रॉनिक लॉगबुक बनाई आ ए बोर्ड ते ELD। जिन्हें कदी स्मार्टफोन, आईफोन ते टैबलेट नहीं चलाई, ਉਹ ਵੀ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਚਲਾ ਸਕਦਾ। ਤੇ ਸਭ ਤੋਂ ਵੱਡੀ ਗੱਲ ਇਹਨਾਂ ਦੀ 24/7 ਸਪੋਰਟ। ਜਦੋਂ ਮਰਜ਼ੀ ਕਾਲ ਕਰੋ ਉਸੇ ਟਾਈਮ ਹੀ ਪ੍ਰੋਬਲਮ ਹੱਲ। ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ 6506000008। हाँ जी देखो 1300 तो 1400 तक दी साडी गैदरिंग होएगी। ऐनी ते पार्टी हॉल मेनू बिल्कुल नवा नकोर चाहिदा। अच्छा जी। ते फूड दी क्वालिटी ना प्लीज कोई कंप्रो नहीं चाहिदा। अच्छा जी। ते डेकोरेशन जेडी ओ बिल्कुल लाजवाब होवे। अच्छा जी। एंड मोर ओवर इन्नी गैदरिंग आ तां पार्किंग स्पेस भी खुली होनी चाहिदी आ। चंगा फिर मैडम जी मैं ते चलदा। हुण तुसी कित्थे चले? इन्ना वड्डा काम साडे कोलों नहीं संभे जाना। मिराज फॉर यू वाले राजा सिंह ਨੂੰ ਫੋਨ ਕਰ ਲਓ। मिराज बैंकेट हॉल जिन्हां कोल ने 2 बैंकेट हॉल 300 ਤੇ 1000 ਦੀ ਕਪੈਸਿਟੀ ਵਾਲੇ। मिराज बैंकेट हॉल जिन्हां कोल है नंबर 1 केटरिंग इन टाउन, बेस्ट स्वीट्स ਤੇ ਤੁਹਾਡੇ ਫੰਕਸ਼ਨ ਲਈ बेस्ट एम्बियंस। For more information call Raja Singh 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ। ਉਹ ਵੀ ਸਿਰਫ $1250 ਦੇ ਵਿੱਚ ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ
ਕ੍ਰੈਡਿਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ। ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਪਾਬਲਾ ਸਵੀਟਸ ਐਂਡ ਕੇਟਰਿੰਗ, ਜਿਹੜੇ ਕੀ ਬਣਾਉਂਦੇ ਹਨ ਸ਼ੁੱਧ ਅਤੇ ਟ੍ਰੈਡੀਸ਼ਨਲ ਪੰਜਾਬੀ ਮਠਿਆਈਆਂ ਅਤੇ ਜਿਨ੍ਹਾਂ ਨੂੰ 50 ਸਾਲ ਦਾ ਤਜਰਬਾ ਹੈ ਮਠਿਆਈਆਂ ਬਣਾਉਣ ਅਤੇ ਕੇਟਰਿੰਗ ਦੇ ਬਿਜ਼ਨਸ ਦਾ। ਅਤੇ ਇਹਨਾਂ ਦੀ ਖਾਸੀਅਤ ਕਿ ਇਹ ਸਪੈਸ਼ਲ ਆਰਡਰ ਤੇ ਲੋ ਸ਼ੂਗਰ ਅਤੇ ਦੇਸੀ ਘਿਓ ਦੇ ਨਾਲ ਮਠਿਆਈਆਂ ਤਿਆਰ ਕਰਕੇ ਦਿੰਦੇ ਹਨ ਅਤੇ ਹਰ ਇੱਕ ਤਰ੍ਹਾਂ ਦੇ ਬਿਜ਼ਨਸ ਇਵੈਂਟ, ਬਰਥਡੇ ਪਾਰਟੀਜ਼, ਮੈਰਿਜ ਪਾਰਟੀਜ਼ ਅਤੇ ਕਿਸੇ ਵੀ ਤਰ੍ਹਾਂ ਦੀ ਰਿਸੈਪਸ਼ਨ ਪਾਰਟੀ ਦੇ ਲਈ 1500 ਤੱਕ ਬੰਦਿਆਂ ਦੀ ਕੇਟਰਿੰਗ ਵੀ ਕਰਦੇ ਹਨ ਅਤੇ ਅਖੰਡ ਪਾਠ ਸਾਹਿਬ, ਗੁਰਦੁਆਰਾ ਸਾਹਿਬ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਸਮਾਗਮ ਦੀ ਕੇਟਰਿੰਗ ਦੇ ਲਈ ਸਪੈਸ਼ਲ ਪ੍ਰਾਈਸ ਵੀ ਦਿੰਦੇ ਹਨ। ਕਰਵਾਉਣੀ ਹੋਵੇ ਕੋਈ ਵੀ ਕੇਟਰਿੰਗ ਕਿਸੇ ਵੀ ਫੰਕਸ਼ਨ ਦੇ ਲਈ ਜਾਂ ਫਿਰ ਬਣਵਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਸਪੈਸ਼ਲ ਆਰਡਰ ਦੀ ਮਠਿਆਈ ਤਾਂ ਗੱਲ ਕਰ ਸਕਦੇ ਹੋ ਪਾਬਲਾ ਸਵੀਟਸ ਐਂਡ ਕੇਟਰਿੰਗ ਵਾਲਿਆਂ ਨਾਲ। ਪਾਬਲਾ ਸਵੀਟਸ ਐਂਡ ਕੇਟਰਿੰਗ 348 ਮਰਚੈਂਟ ਸਟਰੀਟ, ਵੈਕਾਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7075147600 707 514 7600। ਵਿਰਸਾ ਕੈਪੀਟਲ। ਤੁਸੀਂ ਕੋਈ ਵੀ ਟਰੱਕ, ਡਰਾਈਵ ਵੈਨ, ਰੀਫਰ ਟ੍ਰੇਲਰ, ਡੰਪ ਟਰੱਕ ਤੇ ਹੋਰ ਵੀ ਕਮਰਸ਼ੀਅਲ ਇਕਵਿਪਮੈਂਟ ਤੇ ਲੋਨ ਲੈਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਵਿਰਸਾ ਕੈਪੀਟਲ ਨੂੰ 8448477222 844 847 7222। ਤੁਸੀਂ ਆਪਣਾ ਪੁਰਾਣਾ ਟਰੱਕ ਸੈਲ ਕਰਨਾ ਚਾਹੁੰਦੇ ਹੋ, ਵਿਰਸਾ ਕੈਪੀਟਲ ਪ੍ਰਾਈਵੇਟ ਸੇਲ ਤੇ ਵੀ ਲੋਨ ਕਰਦੇ ਨੇ। ਅੱਜ ਹੀ ਵਿਰਸਾ ਕੈਪੀਟਲ ਨੂੰ ਕਾਲ ਕਰੋ 844 847 7222 8448477222। ਸਤਿ ਸ਼੍ਰੀ ਅਕਾਲ ਜੀ। ਮੈਂ ਜਪ੍ਰੀਤ ਕੌਰ ਸਰੀ ਤੋਂ ਬੋਲ ਰਹੀ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਘੀ ਜੀ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਨੂੰ ਇੱਕ ਵਾਰੀ ਫਿਰ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਨੇ ਸਤਨਾਮ ਸਿੰਘ ਜੀ ਯੂਨੀਵਰਸਿਟੀ ਤੋਂ। ਸਤਨਾਮ ਸਿੰਘ ਜੀ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵੀਰ ਜੀ ਮੈਂ ਪੰਜਾਬੀ ਰੇਡੀਓ USA ਬਹੁਤ ਬਹੁਤ ਧੰਨਵਾਦ ਕਰਦਾ ਤੇ ਦੂਸਰਾ ਮੈਂ ਧੰਨਵਾਦ ਜ਼ਰੂਰੀ ਕਰਨਾ ਮੰਗਦਾ ਕਿ ਜੋ ਸਾਡਾ ਕੈਂਡਲ ਲਾਈਵ ਵਿੱਚ ਹੋਇਆ ਆਪਣੇ ਸੈਚਰਡੇ ਤੇ ਸਾਰੇ ਆਪਣੀ ਕਮਿਊਨਿਟੀ ਨੇ ਜੂਬਾ ਸਿਟੀ, ਲਾਈਵ ਓਕ, ਮੈਰਿਸਵਿਲ, ਸੈਕਰਾਮੈਂਟੋ ਤੇ ਐਲਕ ਗਰੋਵ ਤੋਂ ਵੀ ਸੰਗਤਾਂ ਆਈਆਂ ਸਨ ਤੇ ਸਾਰਿਆਂ ਬਹੁਤ ਬਹੁਤ ਧੰਨਵਾਦ। ਬਹੁਤ ਵੱਧ ਚੜ ਕੇ ਆਪਣੇ ਕਮਿਊਨਿਟੀ ਇਕੱਠੀ ਹੋਈ ਤੇ ਉੱਥੇ ਆਪਣੇ ਸਾਰਿਆਂ ਨੇ ਸੰਦੀਪ ਧਾਲੀਵਾਲ ਜੀ ਦੇ ਜੋ ਉਹਨਾਂ ਯਾਦ ਵਿੱਚ ਰੱਖਿਆ ਸੀ ਸਾਰਿਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਤੇ ਬੜਾ ਵਧੀਆ ਮਤਲਬ ਬਹੁਤ ਵਧੀਆ ਪ੍ਰੋਗਰਾਮ। ਬਹੁਤ ਵੱਡੀ ਗਿਣਤੀ 'ਚ ਆਪਣੀ ਕਮਿਊਨਿਟੀ ਇਕੱਠੀ ਹੋਈ ਹੈ ਜਿਨ੍ਹਾਂ ਦੇ ਵਿੱਚ ਸਾਡੇ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਵਾਲੇ ਆਏ ਸੀ, ਜੂਬਾ ਪੁਲਿਸ ਵਾਲੇ ਆਏ ਸੀ ਤੇ ਸਿਟੀ ਹਾਲ ਤੋਂ ਆਪਣੀ ਸਿਟੀ ਕਾਉਂਸਲ ਵੀ ਆਏ ਸਨ ਤੇ ਆਪਣੇ ਜੋ ਕਮਿਊਨਿਟੀ ਦੇ ਲੀਡਰ ਤੇ ਬਹੁਤ ਜ਼ਰੂਰੀ ਇਹ ਇੱਕ ਹੋਰ ਹੈ ਕਿ ਜੋ ਆਪਣੇ ਯੂਥ ਜੇ ਆਪਣੇ ਹਾਈ ਸਕੂਲ ਦੇ ਬੱਚੇ ਉਹਨੇ ਵੀ ਮਤਲਬ ਹਿੱਸਾ ਲਿਆ, ਉਹਨੇ ਵੀ ਆਪਣੇ ਵੱਲੋਂ ਜੋ ਉਹਨਾਂ ਦੇ ਦਿਲਾਂ ਦੇ ਬਲਬਲੇ ਸਨ ਸਾਂਝੇ ਕੀਤੇ ਸਾਰੇ ਸੰਗਤਾਂ ਦੇ ਨਾਲ ਤੇ ਬਹੁਤ ਵਧੀਆ ਹੋ ਨਿਬੜਿਆ। ਤੇ ਮੈਂ ਇਹੀ ਅਰਦਾਸ ਕਰਦਾ, ਬੇਨਤੀ ਵੀ ਕਰਦਾ ਵੀ ਅੱਗੇ ਤੋਂ ਵੀ ਆਪਣੀ ਕਮਿਊਨਿਟੀ ਇਸ ਤਰ੍ਹਾਂ ਇਕੱਠੇ ਹੋਈਏ ਕਿਉਂਕਿ ਜਿਹੜੇ ਸਾਡੇ ਕਮਿਊਨਿਟੀ ਕਈ ਮਤਲਬ ਸਾਡੇ ਟ੍ਰੈਜਡੀਆਂ ਹੁੰਦੀਆਂ ਹਨ ਤੇ ਉਹਨਾਂ ਨੂੰ ਅਵੋਇਡ ਕੀਤਾ ਜਾ ਸਕਦਾ। ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦੇਈਏ, ਗੱਲਬਾਤ ਕਰੀਏ ਤੇ ਇਹਨਾਂ ਤੋਂ ਬਚ ਸਕੀਏ ਕਿਉਂਕਿ ਆਪਣੇ ਕਮਿਊਨਿਟੀ ਕਈ ਕੰਮ ਹੁੰਦੇ, ਕਈ ਚਲੋ ਗਲਤੀਆਂ ਹੋ ਜਾਂਦੀਆਂ ਕਈਆਂ ਤੋਂ, ਉਹਨਾਂ ਨੂੰ ਕ੍ਰਿਟੀਸਾਈਜ਼ ਕਰਨਾ ਛੱਡ ਦਿਓ ਤੇ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਉਹਨਾਂ ਨੂੰ ਉਤਸ਼ਾਹ ਕਰਕੇ ਅੱਗੇ ਤੋਂ ਵਧੀਆ ਕੰਮ ਕਰਨ ਵਾਸਤੇ ਉਹਨੂੰ ਮਤਲਬ ਦੱਸਿਆ ਜਾਵੇ ਤੇ ਬਹੁਤ ਚੰਗੀ ਗੱਲ ਹੈ।
ਤੇ ਇਸੇ ਸੰਬੰਧ ਵਿੱਚ ਆਪਣੇ ਜਕਾਰਾ ਮੂਵਮੈਂਟ ਵਾਲਿਆਂ ਨੇ ਆਪਣੇ ਯੂਬਾ ਸਿਟੀ ਮਿਸਲ ਮੀਟਿੰਗ ਫਰਾਈਡੇ ਨਾਈਟ ਨੂੰ ਅਕਤੂਬਰ 11 ਨੂੰ 6 ਵਜੇ ਤਿਆਰਾ ਬਿਨਾ ਗੁਰਦੁਆਰਾ ਸਾਹਿਬ ਦਸ਼ਮੇਸ਼ ਹਾਲ 'ਚ ਰੱਖੀ ਆ, ਕਿਉਂਕਿ ਸਿਰਫ ਅਸੀਂ ਡਿਸਕਸ ਕਰਨੇ ਕਿ ਇਹਦੇ ਵਿੱਚ ਖਾਸ ਕਰ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਨੂੰ, ਸਕੂਲ ਦੇ ਬੱਚਿਆਂ ਜਾਂ ਕਾਲਜ ਦੇ ਬੱਚਿਆਂ, ਉਹਨਾਂ ਨੂੰ ਜ਼ਰੂਰ ਲੈ ਕੇ ਆਉਣ ਕਿ ਜਿਹੜੇ ਸਾਡੇ ਕਮਿਊਨਿਟੀ ਦੀਆਂ ਕਈ ਪ੍ਰੋਬਲਮ ਨੇ ਕਿ ਯੂਥ ਨੇ ਅੱਗੇ ਹੈਂਡਲ ਕਰਨੀਆਂ ਨੇ, ਉਹ ਕਰ ਸਕਦੇ, ਸਮਝਦੇ ਨੇ ਇਹਨਾਂ ਗੱਲਾਂ ਨੂੰ ਤੇ ਵਧੀਆ ਤਰੀਕੇ ਨਾਲ ਉਹ ਮਤਲਬ ਨਿਭਾ ਸਕਦੇ ਆ। ਤੇ ਮੈਂ ਜ਼ਰੂਰੀ ਬੇਨਤੀ ਕਰਦਾ ਤੇ ਜ਼ਰੂਰ ਇੱਥੇ ਫਰਾਈਡੇ ਨੂੰ 11 ਵਜੇ ਗੁਰਦੁਆਰਾ ਸਾਹਿਬ ਦਸ਼ਮੇਸ਼ ਹਾਲ 'ਚ ਅਕਤੂਬਰ 11 6 ਵਜੇ ਪਹੁੰਚਣ। ਥੈਂਕ ਯੂ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਰਾਜੀ ਆਪਾਂ ਅਗਲੀਆਂ ਖਬਰਾਂ ਵੱਲ ਚੱਲੀਏ, ਜਿਹੜੀ ਅਫਗਾਨਿਸਤਾਨ ਤੋਂ ਆ ਰਹੀ ਹੈ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਜਿਹੜੇ ਕਮਾਂਡਰਸ ਆ, ਉਹਨਾਂ ਨੇ ਹਿੰਦੁਸਤਾਨ ਦੇ 7-8 ਜਿਹੜੇ ਇੰਜੀਨੀਅਰ ਆ, ਫੇਕ ਇੰਜੀਨੀਅਰ ਸੀਗੇ, ਉਹਨਾਂ ਨੂੰ ਅਰੈਸਟ ਕੀਤਾ ਹੋਇਆ ਸੀ, ਕਿਉਂਕਿ ਐਜ਼ ਏ ਇੰਜੀਨੀਅਰ ਬਣ ਕੇ ਕੰਮ ਕਰਨ ਗਏ ਸੀ। ਐਕਚੁਅਲੀ ਉਹ ਉੱਥੇ ਦੇ ਰਾਹ ਜਿਹੜੀ ਰਿਸਰਚ ਐਨਾਲਿਸਿਸ ਵਿੰਗ ਆ ਉਹਦੇ ਬੰਦੇ ਸੀਗੇ। ਸੋ ਆਈਸਿਸ ਦੇ ਖਿਲਾਫ ਲੜਨ ਦੇ ਲਈ ਜਾਂ ਆਪਸ 'ਚ ਲੜਾਈਆਂ ਪਾਉਣ ਦੇ ਲਈ, ਅਤੇ ਉਹਦੇ ਮਾਮਲੇ ਦੇ ਵਿੱਚ ਹੁਣ US ਗਵਰਨਮੈਂਟ ਅਤੇ ਇੰਡੀਆ ਦੀ ਗੌਰਮੈਂਟ ਜਿਹੜੀ ਆ, ਦੋਨਾਂ ਨੇ ਰਲ ਕੇ ਕੁਛ ਜਿਹੜੇ ਇੰਡੀਅਨ ਜਿਹੜੇ ਬੰਦੇ ਸੀਗੇ ਉਹ ਛਡਵਾਏ ਹੈਗੇ ਆ, ਅਤੇ ਉਹਨਾਂ ਦੇ ਛੱਡਣ ਦੇ ਨਾਲ ਜਿਹੜੇ 11 ਤਾਲਿਬਾਨ ਦੇ ਜਿਹੜੇ ਖਾੜਕੂ ਸੀ ਉਹ ਵੀ ਉਹਨਾਂ ਨੇ ਛਡਾਏ ਹੈਗੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਕਹਿੰਦੇ ਵੀ ਮਿਲੀਟੈਂਟ ਹਕਾਨੀ ਗਰੁੱਪ ਦਾ ਜਿਹੜਾ ਮੇਨ ਬੰਦਾ ਸੀ, ਜਿਹੜਾ ਅਫਗਾਨਿਸਤਾਨ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਹਿੰਦੇ ਵੀ ਉੱਥੇ ਡਰੱਗ ਸਪਲਾਈ ਕਰਦਾ ਹੈਗਾ, ਉਹਨੂੰ ਵੀ ਜਿਹੜਾ ਉਹਨੇ ਛੱਡਿਆ ਹੈਗਾ। ਪਿਛਲੇ ਦਿਨਾਂ ਦੇ ਵਿੱਚ US ਗਵਰਨਮੈਂਟ ਦੀ ਜਿਹੜੀ ਗੱਲਬਾਤ ਆ ਉਹ ਤਾਲਿਬਾਨ ਦੇ ਨਾਲ ਇੱਕਦਮ ਬੰਦ ਹੋ ਗਈ ਸੀ। ਉਸ ਤੋਂ ਬਾਅਦ ਇਹ ਦੂਸਰੀ ਵਾਰ ਜਿਹੜੀ ਗੱਲਬਾਤ ਸ਼ੁਰੂ ਹੋਈ ਆ, ਅਤੇ ਜਿਹਦੇ ਮੁਤਾਬਕ ਹੁਣ ਇੰਡੀਆ ਦੇ ਰਾਹ ਦੇ ਬੰਦੇ ਕੁਛ ਛੱਡੇ ਆ, ਅਤੇ ਨਾਲ ਜਿਹੜੇ ਤਾਲਿਬਾਨ ਦੇ ਖਾੜਕੂ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਛੱਡਿਆ ਗਿਆ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਜਿਹੜਾ ਮੈਨਹੈਟਨ ਡਿਸਟ੍ਰਿਕਟ ਅਟਰਨੀ ਆ, ਉਹਨਾਂ ਨੂੰ ਜਿਹੜੇ ਇੱਕ ਹਿਸਾਬ ਦੇ ਨਾਲ ਆਗਿਆ ਮਿਲ ਗਈ ਸੀ ਵੀ ਜਿਹੜੇ ਟਰੰਪ ਆਰਗੇਨਾਈਜੇਸ਼ਨ ਆ ਉਹਨਾਂ ਦੇ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਟੈਕਸ ਰਿਟਰਨਸ ਆ ਪਿਛਲੇ 8 ਸਾਲਾਂ ਦੇ ਉਹ ਲੈ ਸਕਣ। ਫੈਡਰਲ ਜੱਜ ਨੇ ਜਿਹੜਾ ਨਿਊਯਾਰਕ ਦੇ ਵਿੱਚ ਇਸ ਦੀ ਆਗਿਆ ਜਿਹੜੀ ਉਹ ਦੇ ਦਿੱਤੀ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇਸ ਦੇ ਖਿਲਾਫ ਜਿਹੜੇ ਫੈਡਰਲ ਅਪੀਲ ਕੋਰਟਸ ਦੇ ਵਿੱਚ ਗਏ ਸੀ, ਜਿੱਥੋਂ ਉਹਨਾਂ ਨੂੰ ਇਸ ਡਿਸੀਜਨ ਦੇ ਉਲਟ ਜਿਹੜੀ ਹੈ ਸਟੇ ਜਿਹੜੀ ਉਹ ਮਿਲ ਗਈ ਹੈ। ਇੱਕ ਟੈਂਪਰੇਰੀ ਕੁਝ ਸਮੇਂ ਦੇ ਲਈ ਇਹਨਾਂ ਨੂੰ ਸਟੇ ਮਿਲੀ ਆ, ਜਿਸ ਕਰਕੇ ਹਾਲ ਦੀ ਘੜੀ ਉਹਨਾਂ ਨੂੰ ਜਿਹੜੇ ਆਪਣੇ ਟੈਕਸ ਰਿਟਰਨਸ ਆ ਉਹ ਮੈਨਹੈਟਨ ਡਿਸਟ੍ਰਿਕਟ ਅਟਰਨੀ ਆ ਉਹਨਾਂ ਨੂੰ ਨਹੀਂ ਦੇਣੇ ਪੈਣਗੇ। ਇਹ ਜਿਹੜਾ ਹਰਜੋਤ ਸਿੰਘ ਜੀ ਮਸਲਾ ਚੱਲ ਰਿਹਾ ਆ ਮੈਨਹੈਟਨ ਡਿਸਟ੍ਰਿਕਟ ਅਟਰਨੀ ਵਾਲਾ, ਉਹਨਾਂ ਨੇ ਕਿਹਾ ਵੀ ਜਿਹੜਾ ਟਰੰਪ ਆਰਗੇਨਾਈਜੇਸ਼ਨ ਦੇ ਦੁਆਰਾ ਹਸ਼ ਮਨੀ ਜਿਹੜੀ ਦਿੱਤੀ ਗਈ ਸੀ, ਜਿਸ ਦੇ ਬਾਰੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਜਿਹੜੇ ਰਹਿ ਚੁੱਕੇ ਵਕੀਲ, ਸਾਬਕਾ ਵਕੀਲ ਮਾਈਕਲ ਕੋਹਨ, ਉਹਨਾਂ ਨੇ ਕਾਂਗਰੈਸ਼ਨਲ ਟੈਸਟੀਮੋਨੀ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਜਿਹੜਾ ਦੱਸਿਆ ਸੀ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੇ ਕੇਸ ਆ ਇਹ ਕੀਤਾ ਸੀਗਾ, ਅਤੇ ਫੈਡਰਲ ਕੋਰਟ ਦੇ ਦੁਆਰਾ ਆਗਿਆ ਜਿਹੜੀ ਉਹ ਮਿਲ ਗਈ ਸੀ ਉਹ ਟੈਕਸ ਰਿਟਰਨ ਉਹਨਾਂ ਤੋਂ ਜਿਹੜੇ ਪ੍ਰਾਪਤ ਕਰਨ ਦੀ, ਪਰ ਉਸ ਦੇ ਖਿਲਾਫ ਜਿਹੜਾ ਹੁਣ ਫੈਡਰਲ ਅਪੀਲ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੂੰ ਜਿਹੜੀ ਰੋਕ ਆ ਉਹ ਮਿਲ ਗਈ ਆ। ਸੋ ਰਾਸ਼ਟਰਪਤੀ ਟਰੰਪ ਨੇ ਆਪਣਾ ਗੁੱਸਾ ਜਿਹੜਾ ਇਸ ਦਾ ਆਪਣੇ ਟਵਿੱਟਰ ਦੇ ਉੱਤੇ ਜਿਹੜਾ ਉਹ ਕੱਢਿਆ ਆ। ਸੋ ਉਹਨਾਂ ਨੇ ਉਹੀ ਕਿਹਾ ਵੀ ਜਿਹੜੇ ਲੈਫਟ ਵਾਲੇ ਜਿਹੜੇ ਡੈਮੋਕ੍ਰੇਟਸ ਆ, ਰੈਡੀਕਲ ਲੈਫਟ ਡੈਮੋਕ੍ਰੇਟਸ ਆ, ਉਹ ਸਾਰੇ ਪਾਸਿਓਂ ਜਿਹੜੇ ਉਹ ਫੇਲ ਹੋ ਰਹੇ ਆ। ਹੁਣ ਉਹ ਨਿਊਯਾਰਕ ਸਿਟੀ ਨੂੰ ਜਿਹੜਾ ਉਹ ਪੁਸ਼ ਕਰ ਰਹੇ ਆ ਵੀ ਉਹ ਇਸ ਤਰੀਕੇ ਦੇ ਨਾਲ ਉਹਨਾਂ ਦੇ ਖਿਲਾਫ ਜਿਹੜਾ ਉਹ ਜਾਣ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਫੈਡਰਲ ਅਪੀਲ ਕੋਰਟ ਨੇ ਹਾਲ ਦੀ ਘੜੀ ਥੋੜ੍ਹੀ ਰਾਹਤ ਦਿੱਤੀ ਆ, ਪਰ ਇੱਕ ਵੱਡਾ ਝਟਕਾ ਇੱਕ ਹਿਸਾਬ ਦੇ ਨਾਲ ਇਹਨਾਂ ਨੂੰ ਆਲਮੋਸਟ ਲੱਗ ਗਿਆ ਸੀ ਜਦੋਂ ਉਹਨਾਂ ਨੂੰ ਆਗਿਆ ਮਿਲ ਗਈ ਸੀ ਇਹ ਟੈਕਸ ਰਿਟਰਨ ਔਰ ਪਿਛਲੇ 8 ਸਾਲਾਂ ਦੇ ਦੇਣ ਦੀ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀਆਂ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਆ ਉਹ ਫੇਲ ਵੀ ਹੋ ਰਹੀਆਂ ਹੈਗੀਆਂ। ਹੁਣ ਜਿਹੜੀ GE ਆ ਕੰਪਨੀ ਆ, ਉਹਦਾ ਜਿਹੜਾ ਪਿਛਲੇ ਦਿਨਾਂ ਤੋਂ ਉਹਨਾਂ ਦਾ ਕਾਫੀ ਬੁਰਾ ਹਾਲ ਚੱਲ ਰਿਹਾ ਹੈਗਾ। ਸਟਾਕ ਜਿਹੜਾ ਆ ਬਹੁਤ ਥੱਲੇ ਚਲ ਗਿਆ ਸੀ, ਅਤੇ GE ਨੇ ਅੱਜ ਅਨਾਊਂਸ ਕੀਤਾ ਆ ਵੀ 20,000 ਦੇ ਕਰੀਬ ਜਿਹੜੇ ਉਹਨਾਂ ਦੇ ਇੰਪਲਾਈ ਹੈਗੇ ਆ ਜਿਹੜੇ ਰਿਟਾਇਰ ਹੋਏ ਆ, ਉਹਨਾਂ ਦੀਆਂ ਜਿਹੜੀਆਂ ਪੈਨਸ਼ਨਸ ਆ ਉਹ ਅਸੀਂ ਫਰੀਜ਼ ਕਰਨ ਜਾ ਰਹੇ ਹੈਗੇ ਆ। ਇਹਦੇ ਨਾਲ ਕਹਿੰਦੇ ਆ ਵੀ ਉਹਨਾਂ ਦਾ ਜਿਹੜਾ ਡੈਫੀਸਿਟ ਆ 5 ਤੋਂ 8 ਬਿਲੀਅਨ ਡਾਲਰ ਦਾ ਜਿਹੜਾ ਘਟੇਗਾ। ਸੋ 2011 ਤੋਂ ਪਹਿਲਾਂ 750 ਦੇ ਕਰੀਬ ਇੰਪਲਾਈ ਜਿਹੜੇ ਐਗਜ਼ੀਕਿਊਟਿਵ ਬਣੇ ਸੀ, ਜਿਹੜੇ ਉਹਨਾਂ ਦੇ ਆਫਿਸਰ ਬਣੇ ਸੀ, ਉਹਨਾਂ ਨੂੰ ਇਹ ਜਿਹੜਾ ਪੈਨਸ਼ਨਾਂ ਲੱਗੀਆਂ ਹੋਈਆਂ ਸੀ। ਜੀ ਜੀ ਜੇ ਤੁਸੀਂ ਕੰਪਨੀਆਂ ਦੀ ਹਰਜੋਤ ਸਿੰਘ ਜੀ ਗੱਲ ਕਰ ਸੀ, ਟਰੱਕਿੰਗ ਦੀ ਇੱਕ ਹੋਰ ਕੰਪਨੀ ਜਿਹੜੀ ਉਸ ਦੇ ਬਾਰੇ ਜਾਣਕਾਰੀ ਆ ਰਹੀ ਸੀ, ਉਹਨਾਂ ਨੇ ਵੀ ਜਿਹੜੇ 450 ਜਿਹੜੇ ਇੰਪਲੋਈ ਹੈ ਸ਼ਾਇਦ ਉਹਨਾਂ ਨੂੰ ਲੇ ਆਫ ਜਿਹੜਾ ਹਰਜੋਤ ਸਿੰਘ ਜੀ ਕੀਤਾ ਸੀਗਾ। ਸੋ ਇਹ ਕਾਫੀ ਜਿਹੜਾ ਇਸ ਟਾਈਮ ਪ੍ਰੋਬਲਮ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਜਿਹੜੀ ਦੇਖਣ ਨੂੰ ਜਿਹੜੀ ਮਿਲ ਰਹੀ ਆ।
ਜ਼ਰੂਰਤ ਜਿਹੜੀਆਂ ਜ਼ਰੂਰ ਹਰਜੋਤ ਸਿੰਘ ਜੀ ਹੈਗੀ ਆ ਟਰੱਕਰਸ ਦੀ ਆਲ ਦਾ ਟਾਈਮ ਜਿਹੜੀ ਜ਼ਰੂਰਤ ਹੈਗੀ ਆ, ਪਰ ਵੱਖ-ਵੱਖ ਜਿਹੜੀਆਂ ਕੋਈ ਰੈਗੂਲੇਸ਼ਨਸ ਜਾਂ ਹੋਰ ਟੈਕਸਿਸ ਜਾਂ ਇਹ ਜਿਹੜਾ W2 1099 ਵਾਲਾ ਜਿਹੜਾ ਮਸਲਾ ਆ ਉਸ ਦੇ ਚੱਲਦਿਆਂ ਕਾਫੀ ਜਿਹੜੀਆਂ ਕੰਪਨੀਆਂ ਆ ਉਹ ਹੌਲੀ-ਹੌਲੀ ਖੇਮੇ 'ਚੋਂ ਜਿਹੜੀਆਂ ਬਾਹਰ ਹੋ ਰਹੀਆਂ, ਚਾਹੇ ਵੱਧ ਰਹੀਆਂ ਇੰਸ਼ੋਰੈਂਸ ਦੀਆਂ ਕੀਮਤਾਂ ਹੋਣ ਜਾਂ ਜਿਹੜੀਆਂ ਉਹਨਾਂ ਦੇ ਉੱਤੇ ਹੋਰ ਵੱਧ ਰਹੇ ਜਿਹੜੇ ਖਰਚੇ ਆ ਉਹ ਹੋਣ। ਸੋ ਉਹਨਾਂ ਸਾਰਿਆਂ ਦਾ ਜਿਹੜਾ ਕਿਤੇ ਨਾ ਕਿਤੇ ਪ੍ਰਭਾਵ ਆ ਇਹਨਾਂ ਕੰਪਨੀਆਂ ਦੇ ਉੱਤੇ ਜਿਹੜਾ ਉਹ ਪੈ ਰਿਹਾ ਆ। ਸੋ ਜ਼ਰੂਰ ਸਾਰਿਆਂ ਨੂੰ ਦੇਖਣਾ ਚਾਹੀਦਾ ਵੀ ਜਦੋਂ ਤੁਸੀਂ ਕੋਈ ਕੰਪਨੀ ਰਨ ਕਰ ਰਹੇ ਆ, ਤੁਸੀਂ ਦੇਖ ਰਹੇ ਆ, ਤੁਸੀਂ ਉਸ ਹਿਸਾਬ ਦੇ ਨਾਲ ਚੱਲੋ, ਉਹ ਜਿਹੇ ਜਿਹੜੇ ਲੋਡ ਚੱਕੋ, ਉਹ ਚੀਜ਼ਾਂ ਜਿਹੜੀਆਂ ਕਰੋ ਜਿਸ ਕਰਕੇ ਓਵਰਆਲ ਤੁਹਾਨੂੰ ਇਨ ਦੀ ਐਂਡ ਜਿਹੜਾ ਉਹ ਬੈਨੀਫਿਟ ਉਹ ਹੋਵੇ ਜੀ। ਇਹਦਾ ਮੇਨ ਕਾਰਨ ਇਹਨਾਂ ਮਹੀਨਿਆਂ ਦੇ ਵਿੱਚ ਗੈਸ ਪ੍ਰਾਈਸਿਸ ਵੀ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਜਿਹੜੀ ਗੈਸ ਪ੍ਰਾਈਸ ਆ ਉਸ ਨੇ ਲੋਕਾਂ ਦਾ ਇੱਕ ਤਰ੍ਹਾਂ ਦੇ ਨਾਲ ਨੱਕ 'ਚ ਦਮ ਕੀਤਾ ਹੋਇਆ ਆ। ਕਈ ਜਗ੍ਹਾ ਦੇ ਉੱਤੇ $4 ਪਰ ਗੈਲਨ ਦੇ ਹਿਸਾਬ ਨਾਲ ਗੈਸ ਪਿਛਲੇ ਹਫ਼ਤੇ ਦੇਖੀ ਗਈ, ਜਦੋਂ ਕਿ ਸੇਮ ਕਹਿੰਦੇ ਬਾਰਡਰ 'ਤੇ ਦੂਸਰੇ ਪਾਸੇ ਜੇ ਐਰੀਜ਼ੋਨਾ ਜਾਈਏ ਤਾਂ ਉੱਥੇ $2.62 ਨੂੰ ਗੈਸ ਸੀਗੀ। ਸੋ ਕੈਲੀਫੋਰਨੀਆ ਦੇ ਵਿੱਚ ਕਈ ਗੈਸ ਟੈਕਸ ਬਹੁਤ ਜ਼ਿਆਦਾ ਵਧਾਇਆ ਗਿਆ ਸੀ। ਉਹਦਾ ਅਸਰ ਜਿਹੜਾ ਆ ਹੁਣ ਤੁਸੀਂ ਦੇਖ ਸਕਦੇ ਆ ਵੀ ਕਿੰਨੀ ਮਹਿੰਗੀ ਜਿਹੜੀ ਗੈਸ ਆ ਉਹ ਕੈਲੀਫੋਰਨੀਆ 'ਚ ਹੋਈ ਆ, ਅਤੇ ਖਾਸ ਕਰਕੇ ਟਰੱਕਾਂ ਦੇ ਤਾਂ ਫਿਰ ਅਸਰ ਉਹਦਾ ਪੈਣਾ ਹੀ ਆ, ਕਿਉਂਕਿ ਟਰੱਕ ਜਿਹੜੀ ਗੈਸ ਆ ਉਹ ਬਹੁਤ ਜ਼ਿਆਦਾ ਯੂਜ਼ ਕਰਦੇ। ਸੈਨ ਡੀਗੋ ਦੇ ਵਿੱਚ ਗੈਸੋਲੀਨ ਦੀ ਪ੍ਰਾਈਸ $4.06 ਨੂੰ ਸੀਗੀ ਕੱਲ੍ਹ ਸਵੇਰੇ। ਜੀ ਬਿਲਕੁਲ। ਇਹ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ ਆ ਵੱਖੋ ਵੱਖਰੇ ਪ੍ਰਾਈਸਿਸ ਜਿਹੜੇ ਕੈਲੀਫੋਰਨੀਆ ਦੇ ਵਿੱਚ ਹੀ ਦੇਖਣ ਨੂੰ ਮਿਲਦੇ ਆ। ਕਿਤੇ 360 ਤੋਂ ਲੈ ਕੇ ਜਿਹੜਾ 420 ਤੱਕ ਜਿਹੜਾ ਇੱਥੋਂ ਤੱਕ ਜਿਹੜੇ ਗੈਸ ਪ੍ਰਾਈਸਿਸ ਦੀ ਰੇਂਜ ਜਿਹੜੀ ਆ ਉਹ ਦੇਖਣ ਨੂੰ ਮਿਲੀ ਆ। ਇਸ ਦੇ ਵਿੱਚ ਇੱਕ ਹਰਜੋਤ ਸਿੰਘ ਜੀ ਕਾਰਨ ਜਿਹੜਾ ਉਹ ਦੱਸਿਆ ਜਾ ਰਿਹਾ ਸੀ, ਵੀ ਕਹਿੰਦੇ ਬਨੀਸ਼ੀਆ ਦੀ ਜਿਹੜੀ ਰਿਫਾਈਨਰੀ ਹੈਗੀ ਆ ਆਪਣੇ ਜਿਹੜੇ ਬਿਲਕੁਲ ਸਮੁੰਦਰ ਦੇ ਤੱਟ ਦੇ ਉੱਤੇ ਹੈਗੀ ਆ, ਉੱਥੇ ਦੀ ਜਿਹੜੇ ਰਿਫਾਈਨਰੀ ਦਾ ਮੇਨਟੇਨੈਂਸ ਵਰਕ ਜਿਹੜਾ ਉਹ ਚੱਲ ਰਿਹਾ ਆ। ਉਧਰ ਸਾਊਦੀ ਅਰੇਬੀਆ ਵਾਲੇ ਜਿਹੜੇ ਤੇਲ ਦਾ ਜਿਹੜਾ ਉਹ ਮਸਲਾ ਮਿਲ ਗਿਆ। ਸੋ ਇਹ ਸਾਰਿਆਂ ਨੂੰ ਜਿਹੜਾ ਗੈਸ ਪ੍ਰਾਈਸ ਵਧਾਉਣ ਦਾ ਜਿੰਨੇ ਵੀ ਬਿਜ਼ਨਸ ਵਾਲੇ ਉਹਨਾਂ ਨੂੰ ਜਿਹੜਾ ਉਹ ਮੌਕਾ ਮਿਲਿਆ, ਅਤੇ ਉਹਨਾਂ ਨੇ ਫਿਰ ਕਸਰ ਜਿਹੜੀ ਆ ਉਹ ਛੱਡੀ ਨਹੀਂ ਆ। ਟੈਕਸ ਦਾ ਬੜੇ ਚਿਰ ਤੋਂ ਜਿਹੜਾ ਉਹ ਲੱਗਾ ਹੀ ਜਿਹੜਾ ਹੋਇਆ ਸੀ, ਪਰ ਓਵਰਆਲ ਨੈਸ਼ਨਲ ਐਵਰੇਜ ਦੇ ਨਾਲੋਂ ਹਮੇਸ਼ਾ ਵੱਧਦੀ ਰਹਿੰਦੀ ਆ ਕੈਲੀਫੋਰਨੀਆ ਦੀ ਜਿਹੜੀ ਉਹ ਗੈਸ ਪ੍ਰਾਈਸਿਸ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ ਮਸਲਾ ਜਿਹੜਾ ਬ੍ਰੈਕਸਿਟ ਦਾ, ਥੋੜ੍ਹੇ ਦਿਨ ਜਿਹੜੇ ਇਹਨਾਂ ਦੇ ਰਹਿ ਗਏ ਨੇ, ਕੁਛ ਕੁ ਹਫ਼ਤੇ ਜਿਹੜੇ ਰਹਿ ਗਏ ਨੇ। ਸਕਾਟਲੈਂਡ ਦੇ ਇੱਕ ਜੱਜ ਦੇ ਦੁਆਰਾ ਬੋਰਿਸ ਜੌਨਸਨ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਆ, ਉਹਨਾਂ ਦੇ ਦੁਆਰਾ ਇੱਕ ਜਿਹੜਾ ਮੂਵ ਕੀਤਾ ਗਿਆ ਸੀਗਾ ਵੀ ਚਾਹੇ ਨੋ ਡੀਲ ਬ੍ਰੈਕਸਿਟ ਵੀ ਜਿਹੜਾ ਉਹ ਹੁੰਦਾ ਆ, ਉੱਦਾਂ ਦਾ ਜੇ ਲਾਭ ਬਣਾ ਕੇ ਉੱਥੋਂ ਨਿਕਲਿਆ ਜਾਂਦਾ ਆ ਤਾਂ ਉਹ ਨਿਕਲ ਸਕਦੇ ਆ। ਪਰ ਜਿਹੜੇ ਇਸ ਜੱਜ ਨੇ ਉਹਨਾਂ ਦਾ ਨੋ ਡੀਲ ਬ੍ਰੈਕਸਿਟ ਵਾਲਾ ਜਿਹੜਾ ਕੋਰਟ ਮੂਵ ਸੀਗਾ ਉਸ ਨੂੰ ਰੱਦ ਜਿਹੜਾ ਕਰ ਦਿੱਤਾ ਹੈ, ਡਿਸਮਿਸ ਕਰਤਾ, ਖਾਰਜ ਜਿਹੜਾ ਉਹਨਾਂ ਨੇ ਉੱਥੇ ਹੀ ਕਰ ਦਿੱਤਾ ਹੈ। ਸਕਾਟਲੈਂਡ ਦੇ ਵਿੱਚ ਪਹਿਲੋਂ ਵੀ ਜਿਹੜੇ ਜੱਜਿਸ ਦੇ ਦੁਆਰਾ ਜਿਹੜੇ ਉੱਥੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆ, ਉਹਨਾਂ ਦਾ ਜਿਹੜਾ ਪਾਰਲੀਮੈਂਟ ਨੂੰ ਜਿਹੜਾ ਅਣਮਿੱਥੇ ਸਮੇਂ ਦੇ ਲਈ ਜਾਂ ਕੁਛ ਚਿਰ ਦੇ ਲਈ ਜਿਹੜਾ ਉਹਨਾਂ ਨੇ ਬੰਦ ਕੀਤਾ ਸੀਗਾ, ਉਦੋਂ ਉਸ ਨੂੰ ਜਿਹੜਾ ਗੈਰ ਸੰਵਿਧਾਨਿਕ ਕਰਾਰ ਦੇ ਦਿੱਤਾ ਸੀ। ਸੋ ਬ੍ਰੈਕਸਿਟ ਦਾ ਟਾਈਮ ਟੇਬਲ ਬਹੁਤ ਹੀ ਨਜ਼ਦੀਕ ਜਿਹੜਾ ਉਹ ਆ ਚੁੱਕਾ ਹੈ। 31 ਅਕਤੂਬਰ ਨੂੰ ਜਿਹੜਾ ਬ੍ਰਿਟੇਨ ਆ ਉਹ ਯੂਰਪੀਅਨ ਸੰਘ ਦੇ ਨਾਲੋਂ ਵੱਖ ਹੋ ਜਾਵੇਗਾ, ਜੇ ਕੋਈ ਚਾਹੇ ਡੀਲ ਬਣਦੀ ਆ ਚਾਹੇ ਨਹੀਂ ਬਣਦੀ, ਅਨਲੈਸ ਜਾਂ ਫਿਰ ਯੂਰਪੀਅਨ ਯੂਨੀਅਨ ਵਾਲੇ ਇਹਨਾਂ ਨੂੰ ਥੋੜ੍ਹਾ ਬਹੁਤਾ ਹੋਰ ਜਿਹੜੀ ਮੋਹਲਤ ਆ ਉਹ ਦੇ ਦਿੰਦੇ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੀ ਕੈਨੇਡਾ ਦੇ ਵਿੱਚ ਇਲੈਕਸ਼ਨ ਬਹੁਤ ਜਲਦੀ ਆ ਰਹੀਆਂ ਹੈਗੀਆਂ, ਅਤੇ ਕੈਨੇਡਾ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਕਾਫੀ ਗਰਮਾਇਆ ਆ। ਸਾਡਾ ਜਿਹੜਾ ਸਵੇਰ ਦਾ ਪ੍ਰੋਗਰਾਮ ਅਪਡੇਟ ਕੈਨੇਡਾ ਹੁੰਦਾ, ਜ਼ਰੂਰ ਸੁਣਿਆ ਕਰੋ, ਹੋਰ ਵੀ ਦੋਸਤਾਂ ਮਿੱਤਰਾਂ ਨੂੰ ਦੱਸਿਆ ਕਰੋ। ਗੁਰਪ੍ਰੀਤ ਸਿੰਘ ਜੀ ਜਿਹੜੇ ਆ ਸਰੀ ਕੈਨੇਡਾ ਤੋਂ ਹਰ ਰੋਜ਼ ਜਿਹੜਾ ਅਪਡੇਟ ਕੈਨੇਡਾ ਉਹ ਪੰਜਾਬੀ ਰੇਡੀਓ USA 'ਤੇ ਪੇਸ਼ ਕਰਦੇ ਹੈਗੇ ਆ। ਜੀ ਬਿਲਕੁਲ। ਸੁਸ਼ੀਲ ਦੋਸਾਂਝ ਹੁਣਾਂ ਦੀਆਂ ਖਬਰਾਂ ਤੋਂ ਬਾਅਦ ਦੇ ਵਿੱਚ ਮਿੰਟੂ ਗੁਰਸਰੀ ਦੀਆਂ ਖਬਰਾਂ ਤੋਂ ਪਹਿਲਾਂ ਉਸ ਦੇ ਦਰਮਿਆਨ ਜਿਹੜਾ ਉਹਨਾਂ ਦਾ ਇਹ ਬੁਲੇਟਿਨ ਉੱਥੋਂ ਆਉਂਦਾ ਆ। ਅਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਆਪਾਂ ਕਰਦੇ ਹਾਂ ਫਰੈਜ਼ਨੋ ਤੋਂ ਇਹ ਜਿਹੜੀ ਖਬਰ ਆ ਰਹੀ ਆ। ਸੋ ਬਹੁਤ ਹੀ ਇੱਕ ਮੰਦਭਾਗੀ ਦੁਖਦਾਈ ਜਿਹੜੀ ਖਬਰ ਆਪਣੀ ਕਮਿਊਨਿਟੀ ਦੇ ਲਈ ਆ ਰਹੀ ਹੈ। ਉੱਥੋਂ ਦੀ ਕਾਫੀ ਜਿਹੜੇ ਪ੍ਰੋਮੀਨੈਂਟ ਜਿਹੜੇ ਕਹਿ ਸਕਦੇ ਆ ਬਹੁਪੱਖੀ ਜਿਹੜੀ ਸ਼ਖਸੀਅਤ ਗੁੱਡੀ ਸਿੱਧੂ, ਉਹਨਾਂ ਦਾ ਕੱਲ੍ਹ ਇੱਕ ਸੜਕ ਹਾਦਸੇ ਦੇ ਵਿੱਚ ਉਹਨਾਂ ਦਾ ਦੇਹਾਂਤ ਜਿਹੜਾ ਉਹ ਹੋ ਗਿਆ। ਕਹਿੰਦੇ ਆਪਣਾ ਜਿਹੜਾ ਉੱਥੇ ਉਹ ਲੋਕਲ ਰੇਡੀਓ ਜਿਹੜਾ ਕਰਦੇ ਸੀ, ਉੱਥੇ ਉਹ ਜਾ ਰਹੇ ਸੀਗੇ, ਜਦ ਅਚਨਚੇਤੇ ਉਹਨਾਂ ਦੀ ਗੱਡੀ ਇੱਕ PG&E ਦੇ ਪੋਲ ਦੇ ਨਾਲ ਜਿਹੜੀ ਉਹ ਜਾ ਟਕਰਾਈ, ਅਤੇ ਉੱਥੇ ਗੱਡੀ ਰੋਲ ਓਵਰ ਹੋ ਗਈ, ਅਤੇ ਉਹਨਾਂ ਦੀ ਕਹਿੰਦੇ ਮੌਕੇ ਦੇ ਉੱਤੇ ਜਿਹੜਾ ਉਹ ਦੇਹਾਂਤ ਹੋ ਗਿਆ। ਸੋ ਬਹੁਤ ਹੀ ਮੰਦਭਾਗੀ ਖਬਰ ਕਮਿਊਨਿਟੀ ਦੇ ਲਈ ਜਿਹੜੀ ਉਹ ਹੈਗੀ ਆ। ਲੰਮੇ ਸਮੇਂ ਤੋਂ ਚਰਚਿਤ ਜਿਹੜਾ ਉਹਨਾਂ ਦਾ ਨਾਮ ਹੈਗਾ, ਉਹਨਾਂ ਦੇ ਨਾਲ ਕਦੀ ਮੁਲਾਕਾਤ ਨਹੀਂ ਹੋਈ, ਪਰ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਸਾਰੇ ਜਾਣੇ ਉਹਨਾਂ ਦੇ ਬਾਰੇ ਸਾਰਾ ਪੋਜ਼ੀਟਿਵ ਹੀ ਜਿਹੜੀਆਂ ਗੱਲਾਂ ਆ ਉਹ ਦੱਸ ਰਹੇ ਆ।
ਸੋ ਬਹੁਤ ਹੀ ਜਿਹੜੀ ਮੰਦਭਾਗੀ ਖਬਰ ਜਿਹੜੀ ਵਾਪਰੀ ਆ। ਇਸ ਦੁੱਖ ਭਰੀ ਜਿਹੜੀ ਘਟਨਾ ਹੋਣ ਤੋਂ ਬਾਅਦ ਦੇ ਵਿੱਚ ਪੰਜਾਬੀ ਰੇਡੀਓ USA ਦਾ ਅਦਾਰਾ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਦੁੱਖ ਦੇ ਵਿੱਚ ਭਾਈਵਾਲ ਹੈ। ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਜਿਹੜਾ ਉਹ ਬਖਸ਼ੇ। ਸੋ ਜਿੱਦਾਂ ਵੀ ਕੋਈ ਹੋਰ ਅਪਡੇਟ ਇਸ ਦੇ ਬਾਬਤ ਜਿਹੜੀ ਹੋਵੇਗੀ ਆਪਾਂ ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝੀ ਕਰਾਂਗੇ। ਸੋ ਇਹ ਜਿਹੜੀ ਕੱਲ ਹੀ ਜਿਹੜੇ ਹਰਜੋਤ ਸਿੰਘ ਦੀ ਆਈ ਥਿੰਕ ਦੁਪਹਿਰ ਜੇ ਨੂੰ ਇਹ ਘਟਨਾ ਜਿਹੜੀ ਇਹ ਦੁਰਘਟਨਾ ਹੈ ਜੀ 2 ਵਜੇ ਦੇ ਕਰੀਬ ਵਾਪਰੀ ਆ। ਕਹਿੰਦੇ ਵੀ ਗੁਰਦੁਆਰਾ ਸਾਹਿਬ ਤੋਂ ਉਹ ਆਪਣਾ ਇੱਕ ਪ੍ਰੋਗਰਾਮ ਜਿਹੜਾ ਰੇਡੀਓ ਦਾ ਕਰਦੇ ਆ ਉੱਥੇ ਜਾ ਰਹੇ ਸੀ ਅਤੇ ਰਸਤੇ ਦੇ ਵਿੱਚ ਉਹਨਾਂ ਦੀ ਕਾਰ ਦਾ ਜਿਹੜਾ ਕੰਟਰੋਲ ਆ ਲੋਸਟ ਹੋ ਗਿਆ ਅਤੇ ਜਿਸ ਕਰਕੇ ਜਿਹੜੀ ਸਾਈਡ ਦੇ ਉੱਤੇ ਕਾਰ ਇੱਕ ਬਿਜਲੀ ਦੇ ਖੰਭੇ ਦੇ ਨਾਲ ਟਕਰਾ ਗਈ ਅਤੇ ਉੱਥੋਂ ਜਿਹੜੀ ਆ ਕਾਰ ਉਲਟ ਗਈ ਅਤੇ ਮੌਕੇ 'ਤੇ ਹੀ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ। ਜੀ ਬਿਲਕੁਲ। ਸੋ ਉੱਥੋਂ ਦੇ ਜਿੰਨੇ ਵੀ ਲੋਕਲ ਨਿਊਜ਼ ਵਾਲੇ ਆ ਉਹਨਾਂ ਨੂੰ ਜਿਹੜਾ ਕਾਫੀ ਜਿਹੜਾ ਉਹ ਕਵਰੇਜ ਵੀ ਦਿੱਤੀ ਆ, ਪਰ ਕਿਸੇ ਨੂੰ ਇੱਦਾਂ ਦੀ ਕਵਰੇਜ ਦੀ ਜਿਹੜੀ ਉਹ ਜ਼ਰੂਰਤ ਤਾਂ ਨਹੀਂ ਹੁੰਦੀ, ਨਾ ਹੀ ਕਿਸੇ ਨੂੰ ਇਹ ਨੌਬਤ ਆਵੇ। ਪਰ ਬਹੁਤ ਮਾੜੀ ਜਿਹੜੀ ਇਹ ਘਟਨਾ ਉਹ ਵਾਪਰੀ ਆ। ਪੁਲਿਸ ਵਾਲੇ ਜਿਹੜੇ ਦੱਸ ਰਹੇ ਸੀ ਵੀ ਕੋਈ ਹੋਰ ਗੱਡੀ ਇਸ ਦੇ ਵਿੱਚ ਇਨਵੋਲਵ ਨਹੀਂ ਸੀ, ਉਹਨਾਂ ਦੀ ਹੀ ਗੱਡੀ ਦਾ ਸ਼ਾਇਦ ਕੰਟਰੋਲ ਲੂਜ਼ ਹੋਣ ਕਰਕੇ ਉਹ ਉਹਨਾਂ ਦੀ ਗੱਡੀ ਜਿਹੜੀ ਉਹ ਜਾ ਟਕਰਾਈ ਅਤੇ ਉਹ ਉੱਥੇ ਜਿਹੜੀ ਮੌਕੇ ਦੇ ਉੱਤੇ ਹੀ ਉਹਨਾਂ ਦੀ ਮੌਤ ਹੋ ਗਈ ਆ। ਸੋ ਤਕਰੀਬਨ ਆਈ ਥਿੰਕ 70s ਦੀ ਉਮਰ ਦੇ ਵਿੱਚ ਉਹਨਾਂ ਦੱਸਿਆ ਜਾਂਦਾ ਸੀ। ਬੜੇ ਐਕਟਿਵ ਸੀਗੇ ਬੀਬੀਆਂ ਦੇ ਜਿਹੜੇ ਪ੍ਰੋਗਰਾਮ, ਆਪਣਾ ਜਿਹੜਾ ਉਹ ਪ੍ਰੋਗਰਾਮ ਉੱਥੇ ਕੋਈ ਨਾ ਕੋਈ ਕਮਿਊਨਿਟੀ ਦੇ ਵਿੱਚ ਜਿਹੜੇ ਉਹ ਵਿਚਰਦੇ ਸੀਗੇ ਅਤੇ ਬਹੁਤ ਸਾਰੇ ਇੱਕ ਕਹਿੰਦੇ ਵੀ ਮਾਂ ਵਰਗੀ ਇੱਕ ਹਿਸਾਬ ਦੇ ਨਾਲ ਜਿਹੜੀ ਉਹਨਾਂ ਦੀ ਫਿਗਰ ਉਹਨਾਂ ਨੂੰ ਐਜ਼ ਏ ਜਿਹੜਾ ਉਹ ਮੰਨਿਆ ਜਾਂਦਾ ਸੀਗਾ। ਮਾਂ ਵਜੋਂ ਬਹੁਤ ਸਾਰੇ ਲੋਕ ਉਹਨਾਂ ਨੂੰ ਦੇਖਦੇ ਸੀਗੇ, ਮੈਂਟੋਰ ਵਜੋਂ ਜਿਹੜੇ ਉਹ ਲੋਕ ਦੇਖਦੇ ਸੀਗੇ। ਬਹੁਤ ਹੀ ਮਾੜੀ ਜਿਹੜੀ ਘਟਨਾ ਆ ਇਹ ਵਾਪਰੀ ਆ। ਪਰਿਵਾਰ ਜਿਹੜਾ ਇਹੀ ਅਰਦਾਸ ਕਰਦੇ ਆ ਪਰਮਾਤਮਾ ਅੱਗੇ ਵੀ ਪਰਿਵਾਰ ਨੂੰ ਵੀ ਭਾਣਾ ਮੰਨਣ ਦਾ ਬਲ ਬਖਸ਼ੇ। ਜੀ ਸੋ ਹੁਣ ਸਾਡਾ ਸਮਾਂ ਵੀ ਸਮਾਪਤ ਹੋ ਗਿਆ ਜੀ, ਅਤੇ ਬਿਲਕੁਲ। ਅਤੇ ਆਪਾਂ ਹਰਜੋਤ ਸਿੰਘ ਜੀ ਚ ਅੱਜ ਦੇ ਪ੍ਰੋਗਰਾਮ ਨੂੰ ਹੁਣ ਸਮਾਪਤ ਕਰਦੇ ਹਾਂ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64 DRE ਲਾਇਸੈਂਸ ਨੰਬਰ 0268144। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26